ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਿਨ ਬੁੱਧਵਾਰ 30 ਨਵੰਬਰ 2022 ਪੰਜਾਬੀ ਰੇਡੀਓ USA ਦੇ ਨਾਲ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਇਹਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜੇ ਹੋਏ ਹੋ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਅਹਿਮ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਚੱਲੀਏ ਕਿ ਇਸ ਵੇਲੇ ਦੀਵਾਨ ਟੋਡਰਮਲ ਹਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਗੁਰਮਤਿ ਸਮਾਗਮ ਨੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਉਹਨਾਂ ਦਾ ਲਾਈਵ ਟੈਲੀਕਾਸਟ ਪੰਜਾਬੀ ਰੇਡੀਓ USA ਦੇ ਅਫੀਸ਼ੀਅਲ YouTube ਚੈਨਲ ਤੇ ਨਾਲੋਂ ਨਾਲ ਫੇਸਬੁੱਕ ਪੇਜ ਤੇ ਚੱਲ ਰਿਹਾ। ਤੁਸੀਂ ਉੱਥੇ ਜਾ ਕੇ ਇਹ ਟੈਲੀਕਾਸਟ ਦੇਖ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਾਲ ਜੋੜਦੇ ਹਾਂ ਮਿੰਟੂ ਗੁਰਸਰੀਆ ਜੀ ਨੂੰ ਤੇ ਫੇਰ ਕਰਦੇ ਹਾਂ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਚੱਲੀਏ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਕਰਦੇ ਚੱਲੀਏ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲੈਂਜਨ ਕੰਜ਼ੀ ਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਸੈਂਤਾ ਨੀਲਾ ਦੀ ਲੋਕੇਸ਼ਨ ਹੈ। ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਮੈਨੂੰ ਜੀ ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਉਸ ਖਬਰ ਤੋਂ। ਪਹਿਲਾਂ ਜਦੋਂ ਮੁੱਖ ਮੰਤਰੀ ਸਾਹਿਬ ਧਰਨਿਆਂ 'ਚ ਜਾਂਦੇ ਹੁੰਦੇ ਸੀ ਤਾਂ ਕਹਿੰਦੇ ਹੁੰਦੇ ਸੀ ਲੋਕ ਵੱਡੇ ਨੇ, ਲੀਡਰ ਵੱਡੇ ਨਹੀਂ ਹੁੰਦੇ। ਜਦੋਂ ਲੋਕ ਚਾਹੁਣ ਲੀਡਰ ਤਾਂ, ਤੇ ਜਦੋਂ ਲੋਕ ਚਾਹੁਣ ਲੀਡਰ ਠਾਂ, ਯਾਨੀ ਕਿ ਆਸਮਾਨ ਤੇ ਧਰਤੀ ਦੇ ਨਾਲ ਤੁਲਨਾ ਕਰਦੇ ਹੁੰਦੇ ਸੀ। ਪਰ ਮੁੱਖ ਮੰਤਰੀ ਦੇ ਘਰ ਨੂੰ ਜਾ ਰਹੇ ਪਹਿਲਾਂ ਪੈਰਾਲੰਪੀਅਨ ਕੁੱਟੇ ਗਏ ਮਿੰਟੂ ਜੀ, ਤੇ ਹੁਣ ਮਜ਼ਦੂਰਾਂ ਦੀ ਸੁਣਦਿਆਂ ਵੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਬਿਲਕੁਲ ਸੱਤਾ 'ਚ ਆ ਕੇ ਇਹਨਾਂ ਦੇ ਜਿਹੜੇ ਪੈਮਾਨੇ ਉਹ ਬਦਲ ਜਾਂਦੇ ਆ ਜੀ ਤਾਂ ਖੈਰ ਦੇਖੋ ਗੱਲ ਕੀ ਹੈ ਕਿ ਰੌਲਾ ਇਹ ਆ ਕਿ ਜਦੋਂ ਕਿਸਾਨ ਤੁਹਾਡੇ ਘਰ ਨੂੰ ਘੇਰ ਕੇ ਬਹਿੰਦੇ ਆ ਤੁਸੀਂ ਉਦੋਂ ਉਹਨਾਂ ਦੀਆਂ ਮਿੰਨਤਾਂ ਕਰਦੇ ਜੇ। ਜੀ ਜਦੋਂ ਇਹ ਭੂਮੀਹੀਨ ਲੋਕ, ਇਹ ਮਜ਼ਦੂਰ ਲੋਕ ਜਦੋਂ ਆ ਕੇ ਆਪਣੀਆਂ ਮੰਗਾਂ ਰੱਖਣੀਆਂ ਚਾਹੁੰਦੇ ਆ, ਕੀ ਗੱਲ ਹੈ ਤੁਹਾਡੇ ਕੋਲ 10 ਮਿੰਟ ਵੀ ਹੈ ਨੇ ਉਹਨਾਂ ਦੀ ਗੱਲ ਸੁਣਨ ਵਾਸਤੇ? ਕਿਉਂ? ਕਿਉਂਕਿ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਸੰਗਠਿਤ ਸ਼ਕਤੀ ਨਹੀਂ ਹੈਗੀ ਜਿੰਨੀ ਕਿਸਾਨਾਂ ਦੇ ਵਿੱਚ ਆ। ਜਿੰਨੀ ਇਹ ਆਗੂ ਇਕੱਠਾ ਕਰ ਲੈਂਦੇ ਨੇ ਵੋਟ ਨੂੰ, ਪਤਾ ਹੈ ਤੁਹਾਨੂੰ ਕਿ ਤਸੱਲੀ ਕਰਾਉਣਗੇ। ਹੁਣ ਐਤਕੀ ਡੱਲੇਵਾਲ ਨੇ ਕੀ ਕੀਤਾ? ਆ ਤੁਹਾਡਾ ਮੰਤਰੀ ਦੇਖੋ 100 ਛੱਤਰ ਵੀ ਖਾਧਾ, 100 ਗੰਢਾ ਵੀ ਖਾਧਾ। ਪਹਿਲਾਂ ਬਿਆਨ ਦਿੱਤਾ, ਫਿਰ ਮਾਫੀ ਵੀ ਮੰਗੀ ਜਾ ਕੇ ਉਹਨਾਂ ਦੇ ਤੱਪੜ ਤੇ ਬਹਿ ਕੇ। ਕੀ ਪੱਲੇ ਆ ਤੁਹਾਡੇ? ਅੱਛਾ, ਅਗਲਾ ਮੁੱਛ ਨੂੰ ਵੱਟ ਦੇ ਕੇ ਤੁਹਾਨੂੰ ਇਹ ਕਹਿ ਲਓ ਲੱਤ ਦੇ ਹੇਠੋਂ ਲੰਘਾ ਕੇ ਗਿਆ। ਤੇ ਜੇ ਮਜ਼ਦੂਰ ਜਿਨ੍ਹਾਂ ਦੀ ਪੋਲੀਟੀਕਲ ਸ਼ਕਤੀ ਵੀ ਖਿੰਡੀ ਹੁੰਦੀ ਹੈ, ਜਿਨ੍ਹਾਂ ਦੀ ਸਮਾਜਿਕ ਦੁਰਦਸ਼ਾ ਵੀ ਸਾਡੇ ਸਾਹਮਣੇ ਆ, ਤਾਂ ਤੁਸੀਂ ਉਹਨਾਂ ਲੋਕਾਂ ਨੂੰ ਜੇ ਉਹ ਆਪਣੀ ਮੰਗ ਰੱਖ ਕੇ ਆ ਹੀ ਗਏ ਆ ਤਾਂ ਤੁਸੀਂ ਇਸ ਤਰ੍ਹਾਂ ਉਹਨਾਂ ਨੂੰ ਡਾਂਗਾਂ ਦੇ ਨਾਲ ਕੁੱਟੋਗੇ? ਲਾਨਤ ਹੈ ਸੇ ਤੁਹਾਡੇ ਨਿਜ਼ਾਮ ਤੇ। ਸ਼ਰਮ ਆਉਣੀ ਚਾਹੀਦੀ ਆ। ਤੁਸੀਂ ਮਜ਼ਦੂਰਾਂ ਦੀਆਂ ਵੀ ਵੋਟਾਂ ਹਾਸਲ ਕੀਤੀਆਂ ਨੇ। ਗੱਲ ਇਹ ਆ ਕਿ ਦੇਖੋ ਅਸਲ ਦੇ ਵਿੱਚ ਇਹ ਹਰੇਕ ਵਾਰੀ ਹੁੰਦਾ ਹੈ। ਅਮਰਿੰਦਰ ਸਿੰਘ ਨੇ ਜਦੋਂ ਵਾਅਦੇ ਕੀਤੇ ਸਨ ਇਹਨਾਂ ਦੇ ਨਾਲ ਕਿ 5-5 ਮਰਲੇ ਪਲਾਟ ਕੱਟ ਕੇ ਦੇਊਂਗਾ, ਉਧਰੋਂ ਅੰਦੋਲਨ ਚੱਲ ਰਿਹਾ ਸੀਗਾ ਤੇ ਉਧਰੋਂ ਜਦੋਂ ਮਜ਼ਦੂਰਾਂ ਨੇ ਆਪਣੀ ਆਵਾਜ਼ ਚੁੱਕੀ ਤੇ ਉਹਨਾਂ ਨੂੰ ਡਾਂਗਾਂ ਨਾਲ ਕੁੱਟ ਕੇ ਇਸ ਤਰ੍ਹਾਂ ਹੀ ਬੱਸਾਂ 'ਚ ਭਰ ਕੇ ਪਟਿਆਲੇ 'ਚੋਂ ਵੀ ਬਾਹਰ ਕੱਢ ਦਿੱਤਾ ਸੀ, ਜਿਵੇਂ ਪਟਿਆਲਾ ਉਹਨਾਂ ਨੇ ਬੈਕ ਕਰਾਇਆ ਹੋਵੇ। ਮਤਲਬ ਕਿ ਬਦਲਿਆ ਕੀ ਹੈ? ਬਦਲਿਆ ਇਹੀ ਹੈ ਕਿ ਅੱਗੇ ਉਹ ਸਕਾਈ ਬਲੂ ਜੀ ਪੱਗ ਬੰਨ ਲੈਂਦਾ ਸੀਗਾ ਅਮਰਿੰਦਰ ਸਿੰਘ, ਤੇ ਹੁਣ ਸਰੋਂ ਫੁੱਲੀ ਜੀ ਆ ਗਈ ਹੈ ਵਿੱਚ। ਮਤਲਬ ਕਿ ਜਿਹੜਾ ਬੈਠਾ ਮੁੱਖ ਮੰਤਰੀ ਸੱਤਾ 'ਚ ਬੈਠਾ, ਉਹ ਤਾਂ ਫਿਰ ਕੁਛ ਵੀ ਨਹੀਂ, ਪੱਗਾਂ ਦਾ ਹੀ ਰੰਗ ਬਦਲ ਰਹੇ ਨੇ। ਇਹਨਾਂ ਦੀਆਂ ਮੰਗਾਂ ਨੇ ਮਜ਼ਦੂਰਾਂ ਦੀਆਂ ਕੁਛ, ਕਪਾਹ ਝੋਨੇ ਦੀ ਫਸਲ ਜਿਹੜੀ ਬਰਬਾਦ ਹੋਈ ਹੈ ਤਾਂ ਉਹਦਾ ਮੁਆਵਜ਼ਾ ਦੇਖੋ। ਹੁਣ ਅਗਲਾ ਕਹੂਗਾ ਕਿ ਕਪਾਹ ਤੇ ਝੋਨੇ ਦਾ ਇਹਨਾਂ ਨੂੰ ਕਾਹਦਾ ਮੁਆਵਜ਼ਾ? ਕਿਉਂਕਿ ਇਹਨਾਂ ਦੀ ਮਜ਼ਦੂਰੀ ਮਰਦੀ ਹੈ ਜਦੋਂ ਫਸਲ ਮਰਦੀ ਹੈ। ਤਾਂ ਇਸੇ ਤਰ੍ਹਾਂ ਰੋਜ਼ਗਾਰ ਦੀ ਗਰੰਟੀ ਉਹ ਕਹਿੰਦੇ ਦਿਓ, ਦਿਹਾੜੀ 250 ਤੋਂ ਵਧਾ ਕੇ 700 ਰੁਪਇਆ ਕਰੋ। ਇੱਥੇ ਤਾਂ ਹੁਣ ਦੂਜਿਆਂ ਨੂੰ ਵੀ ਕਹਿ ਲਓ ਕਿ ਥੋੜੀ ਤਕਲੀਫ ਹੋਣੀ ਆ ਕਿ ਅਸੀਂ ਇਹਨਾਂ ਨੂੰ ਕਿਉਂ ਪੈਸੇ ਵੱਧ ਦਈਏ। ਜ਼ਿਮੀਂਦਾਰਾਂ ਨੂੰ ਵੀ ਤਕਲੀਫ ਹੁੰਦੀ ਹੈ ਨਾ।
ਪਰ ਆਪਣਾ MSP ਅਸੀਂ ਲੈਣਾ, ਗਰੰਟੀ ਦੇ ਤੌਰ ਤੇ ਲੈਣਾ। ਤੋ ਇੱਥੇ ਕਈ ਸਮੱਸਿਆਵਾਂ ਨੇ। ਸੋ ਫਿਰ ਸਸਤੇ ਰੇਟ ਤੇ ਜ਼ਮੀਨ ਦਿੱਤੀ ਜਾਵੇ ਮਜ਼ਦੂਰਾਂ ਨੂੰ ਘਰ ਬਣਾਉਣ ਵਾਸਤੇ, ਬੇਘਰ ਜ਼ਰੂਰਤਮੰਦ ਮਜ਼ਦੂਰਾਂ ਨੂੰ ਘਰ ਬਣਾਉਣ ਲਈ ਪਲਾਟ ਦਿੱਤੇ ਜਾਣ, ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣ, ਵਿਧਵਾ, ਬੁਢਾਪਾ ਤੇ ਜਿਹੜੇ ਅੰਗਹੀਨ ਆ ਉਹਨਾਂ ਨੂੰ ਜਿਹੜੀ ਪੈਨਸ਼ਨ ਮਿਲਦੀ ਹੈ ਉਹ ਵਧਾਈ ਜਾਵੇ। ਤਾਂ ਮੰਗਾਂ ਨਹੀਂ, ਕੁਛ ਮੰਗਾਂ ਠੀਕ ਆ ਕਿ ਤੁਸੀਂ ਨਹੀਂ ਮੰਨ ਸਕਦੇ ਹੁੰਦੇ, ਕੁਛ ਮੰਗਾਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਨਹੀਂ ਹੋ ਸਕਦੀਆਂ, ਪਰ ਘੱਟੋ ਘੱਟ ਤੁਸੀਂ ਕੁੱਟੋ ਤਾਂ ਨਾ, ਤੁਸੀਂ ਗੱਲਬਾਤ ਤਾਂ ਕਰੋ। 1 ਕਿਲੋਮੀਟਰ ਉਰੇ ਹੀ ਰੋਕ ਲਿਆ, ਫਿਰ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਭਜਾ ਕੇ ਕੁੱਟਿਆ। ਸੋ ਬਹੁਤ ਗੱਲ ਬੇਸ਼ਰਮੀ ਵਾਲੀ ਆ, ਬਹੁਤ ਹੀ ਘਟੀਆ ਗੱਲ ਆ ਕਿ ਜਿਹੜੇ ਲੋਕ ਇਹੋ ਜਿਹੀਆਂ ਗੱਲਾਂ ਚਿਕਨੀਆਂ ਚੋਪੜੀਆਂ ਤੁਸੀਂ ਕਹਿੰਦੇ ਹੋ, ਜਿੱਦਾਂ ਹੁਣ ਸ਼ੁਰੂ ਦੇ ਵਿੱਚ ਇਹ ਕਰਕੇ ਤੇ ਆ ਕੇ ਬਹਿ ਗਏ ਆ। ਹੁਣ ਦੱਸੋ ਕਿ ਲੋਕ ਵੱਡੇ ਕਿ ਸਰਕਾਰ ਵੱਡੀ? ਇੱਥੇ ਸਰਕਾਰ ਵੀ ਵੱਡੀ ਹੈ ਤੇ ਡਾਂਗ ਵੀ ਵੱਡੀ ਆ, ਲੋਕ ਛੋਟੇ ਨੇ। ਤੁਹਾਡਾ ਮੰਤਰੀ ਉੱਠ ਕੇ ਕਹਿ ਦਿੰਦਾ ਹੈ ਕਿ ਪੰਜਾਬ ਵੀ ਬੇਵਕੂਫਾਂ ਦੀ ਕੌਮ ਆ, ਤੇ ਉਹ ਵਾਕਿਆ ਹੀ ਦੱਸ ਰਿਹਾ ਹੈ, ਸ਼ੀਸ਼ਾ ਦਿਖਾ ਰਿਹਾ ਹੈ। ਉਹ ਸ਼ੀਸ਼ਾ ਦਿਖਾ ਰਿਹਾ ਕਿ ਵਾਕਿਆ ਇਹ ਜਜ਼ਬਾਤੀ ਨੇ, ਬੇਵਕੂਫ ਨਹੀਂ, ਇਹ ਜਜ਼ਬਾਤੀ ਨੇ। ਤੁਹਾਡੇ ਵਰਗੇ ਆਉਂਦੇ ਆ ਜਾਂ ਹੋਰ ਆਉਂਦੇ, ਮਗਰ ਲਾ ਲੈਂਦੇ ਆ, ਫਿਰ ਉਹ ਗਾਂਹ ਜਾ ਕੇ ਗੱਚਾ ਦੇ ਕੇ ਤੇ ਨਿਕਲ ਜਾਂਦੇ। ਤੇ ਇਹ ਫਿਰ ਯਾਦਾਂ ਤੇਰੀਆਂ ਤੇ ਯਾਦਾਂ ਤੇਰੀਆਂ ਬਸ ਆਉਂਦੀਆਂ ਨੇ, ਸੀਨੇ ਨਾਲ ਲਾ ਕੇ ਤੇ ਏਦਾਂ ਹੀ ਰਵਾਉਂਦੀਆਂ ਨੇ। ਸੋ ਗੱਲ ਇਹ ਆ ਕਿ ਹੁਣ ਇਹ ਇਸ ਤਰ੍ਹਾਂ ਦੀਆਂ ਗੱਲਾਂ ਜੇ ਕਰ ਰਹੇ ਨੇ ਤੇ ਬਹੁਤਾ ਚਿਰ ਨਹੀਂ ਇਹ ਚੱਲਦਾ ਹੁੰਦਾ। ਸੱਤਾ ਦਿੱਤੀ ਵੀ ਲੋਕਾਂ ਨੇ, ਜਿੱਦਾਂ ਸ਼ੁਰੂ ਚ ਆਪਾਂ ਕਿਹਾ, ਤਾਂ ਸੱਤਾ ਮੋੜ ਵੀ ਉਹ ਲੈਂਦੇ ਨੇ। ਪਰ ਬਹੁਤ ਘਟੀਆ ਗੱਲ ਆ, ਬਹੁਤ ਮਾੜੀ ਗੱਲ ਆ ਕਿ ਮਜ਼ਦੂਰਾਂ ਨੂੰ ਤੁਸੀਂ ਇਸ ਤਰ੍ਹਾਂ ਉਹਨਾਂ ਦਾ ਤਿਰਸਕਾਰ ਕਰ ਰਹੇ ਹੋ, ਉਹਨਾਂ ਨੂੰ ਕੁੱਟ ਰਹੇ ਹੋ, ਮਾਰ ਰਹੇ ਹੋ। ਆਪਣਾ ਵਫਦ ਭੇਜੋ, ਉਹਨਾਂ ਨਾਲ ਗੱਲਬਾਤ ਕਰੋ, ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮੰਨ ਲਓ। ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾ ਸਕਦੀਆਂ ਹਾਲ ਦੀ ਘੜੀ, ਉਹਨਾਂ ਦੇ ਮੋਹਤਬਾਰਾਂ ਨੂੰ ਕਹਿ ਸਕਦੇ ਹੋ ਤੁਸੀਂ ਕਿ ਹਾਲੇ ਬਈ ਸਾਡੀ ਸਰਕਾਰ ਚੱਲ ਰਹੀ ਹੈ, ਨਵਾਂ ਸਾਡੇ ਕੋਲ ਹਾਲੇ ਕੰਮਕਾਜ ਦਾ ਤਜਰਬਾ ਹੈ, ਥੋੜਾ ਜਿਹਾ ਸਾਨੂੰ ਮੈਚਿਓਰ ਹੋ ਲੈਣ ਦਿਓ, ਕੋਈ ਗੱਲ ਨਹੀਂ, ਥੋੜਾ ਸਾਨੂੰ ਸਮਾਂ ਮਿਲ ਲੈਣ ਦਿਓ, ਅਸੀਂ ਜਿੱਦਾਂ ਵੀ ਹੋਇਆ ਤੁਹਾਡਾ ਵੀ ਮਸਲਾ ਹੱਲ ਕਰਾਂਗੇ। ਇਹਦੇ ਚ ਕੀ ਹੈ? ਜੀ ਮਿੰਟੂ ਜੀ, ਆਪਾਂ ਕਾਫੀ ਟਾਈਮ ਤੋਂ ਤੁਸੀਂ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੱਸ ਰਹੇ ਹੋ, ਲਗਾਤਾਰ ਜ਼ਿਕਰ ਕਰ ਹੀ ਰਹੇ ਹੋ ਕਿ ਕੇਂਦਰ ਨੇ ਆਹ ਕੱਟ ਲਾ ਦੇਣੇ ਆ, ਆਹ ਕੱਟ ਲਾ ਦੇਣੇ ਆ, ਕੇਂਦਰ ਇਸ ਤਰ੍ਹਾਂ ਕਰ ਰਿਹਾ। ਉਹਨਾਂ ਦੇ ਵਿੱਚੋਂ ਹੀ ਇੱਕ ਜਿਹੜੀ ਗੱਲ ਆ ਤਕਰੀਬਨ ਸੱਚੀ ਹੋਣੀ ਜਾ ਰਹੀ ਹੈ ਵੀ RDF ਦੇਣ ਤੋਂ ਮੋਦੀ ਸਾਹਿਬ ਦੀ ਸਰਕਾਰ ਕਹਿੰਦੀ ਵੀ ਸਾਡੀ ਕੋਰੀ ਨਾ। ਇੱਧਰ ਵਿੱਤ ਮੰਤਰੀ ਸਾਹਿਬ ਕਹਿ ਰਹੇ ਆ ਵੀ ਅਸੀਂ ਚੁੱਪ ਨਹੀਂ ਬੈਠਾਂਗੇ, ਤੇ ਰੌਲਾ ਕਿਹਦੇ ਕੋਲੇ ਜਾ ਕੇ ਪਾਉਣਗੇ ਜਦੋਂ ਨਾ ਹੀ ਕਰ ਗਏ? ਨਹੀਂ, ਇਹ ਚੁੱਪ ਨਹੀਂ ਬੈਠਣਗੇ, ਇਹ ਸੁਖਨਾ ਝੀਲ ਦੇ ਕੰਢੇ ਤੇ ਜਾ ਕੇ ਯੋਗਾ ਕਰਿਆ ਕਰਨਗੇ ਉੱਚੀ ਉੱਚੀ, ਜਾਂ ਫਿਰ ਉਹ ਪਹਾੜੀ ਤੇ ਜਾ ਕੇ ਨਾ ਸ਼ਿਵਾਲਕ ਦੀ ਪਹਾੜੀ ਤੇ ਚੀਕਾ ਮਾਰਿਆ ਕਰਨਗੇ। ਹੋਰ ਕੀ ਕਰਨਗੇ? ਚੁੱਪ ਨਹੀਂ ਬੈਠਣਗੇ। ਨਹੀਂ, RDF ਮੇਰੀ ਗੱਲ ਸੁਣੋ, RDF ਕਿਤੇ ਹੈਗਾ ਵੀ ਐਤ ਸੋਮਵਾਰ ਦਾ ਹੀ ਉਹਨਾਂ ਨੇ ਨੱਪਿਆ ਵਾ? ਸਹੀ ਹੈ। ਇਹ RDF ਤੇ ਹੈਗਾ ਪਿਛਲੇ ਸਾਲ 1.5 ਸਾਲ ਦਾ, ਔਰ RDF ਦੇ ਕਰਕੇ ਹੀ ਤਾਂ ਇਹਨਾਂ ਨੇ ਸੋਧ ਵੀ ਕੀਤੀ ਸੀਗੀ ਜੀ। ਆ ਤੁਹਾਂ ਦੇਖਿਆ ਹੋਣਾ ਹੈ ਕਿ ਜਦੋਂ ਆਏ ਸੀ ਇਹਨਾਂ ਨੇ ਅਮੈਂਡਮੈਂਟ ਕੀਤੀ ਹੈ, ਬਿਲਕੁਲ ਕੀਤੀ। ਫਿਰ ਉਹੀ ਗੱਲ ਕਿ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਦਾ, ਉਧਰੋਂ ਈਨ ਵੀ ਮੰਨੀ ਉਹਨਾਂ ਦੀ, ਸਾਰਾ ਕੁਝ ਕੀਤਾ, ਤੇ ਹੁਣ ਉਹ ਪੱਲੇ ਵੀ ਕੁਝ ਨਹੀਂ ਪਾ ਰਹੇ। ਤੋ ਇਹ ਚੀਮਾ ਸਾਹਿਬ ਦਾ ਬਿਆਨ ਆ, ਇਹ ਕਹਿ ਰਹੇ ਨੇ ਜੀ ਕਿ ਪੱਲਾ ਝਾੜ ਕੇ ਉਹ ਸੂਬਾਈ ਅਧਿਕਾਰਾਂ ਅਤੇ ਕਿਸਾਨੀ ਤੇ ਸਿੱਧਾ ਹੱਲਾ ਬੋਲ ਰਹੇ ਆ, ਤੇ ਇਹ ਸਾਰਾ ਕੁਝ ਹੈ ਜਿਹੜਾ ਕੇਂਦਰੀ ਸ਼ਰਤ ਤਹਿਤ ਸੂਬਾ ਸਰਕਾਰ ਨੇ ਦਿਹਾਤੀ ਵਿਕਾਸ ਐਕਟ ਵਿੱਚ ਸੋਧ ਵੀ ਕਰ ਦਿੱਤੀ ਹੈ। ਹੁਣ ਆਨਾਕਾਨੀ ਕਰਨ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਖੇਤੀ ਦੇ ਢਾਂਚੇ ਨੂੰ ਤਬਾਹ ਕਰਨਾ ਚਾਹੁੰਦੀ ਹੈ, ਕਿਉਂਕਿ ਪੇਂਡੂ ਵਿਕਾਸ ਫੰਡਾਂ ਨਾਲ ਹੀ ਸਰਕਾਰੀ ਮੰਡੀਕਰਨ ਦੇ ਢਾਂਚੇ ਨੂੰ ਮਜ਼ਬੂਤ ਕਰਦੀ ਹੈ ਜੀ। ਤੋ ਖੈਰ ਦੇਖੋ, ਇਹਨਾਂ ਦਾ ਮੈਂ ਬਿਆਨ ਕੋਟ ਕਰ ਦਿੱਤਾ ਹੈ। ਜਿਹੜੀ ਗੱਲ ਇਹ ਆ, ਜਿਹੜਾ ਦਿਹਾਤੀ ਵਿਕਾਸ ਫੰਡ ਆ, ਇਹ ਤੇ ਜੁੜ ਕੇ ਹੁਣ ਹੋਇਆ ਪਿਆ ਵਾ ਤਕਰੀਬਨ 3000 ਕਰੋੜ। ਤਾਂ ਇਹ 21 ਦਾ ਸ਼ੁਰੂ ਹੋਇਆ, ਸੌਣੀ ਦਾ, ਤੇ ਹੁਣ ਵੇਖ ਲਓ ਭੌਂ ਕੇ 23 ਚੜ੍ਹਨ ਵਾਲਾ ਆ ਜੀ। ਤੇ ਉਦੋਂ ਦਾ ਹਜੇ ਬਕਾਇਆ ਖਲੋਤਾ, ਹਾਲੇ ਕਹਿੰਦੇ ਆ ਕਿ ਦੇਖੋ ਜੀ ਅਸੀਂ ਚੁੱਪ ਨਹੀਂ ਬੈਠਾਂਗੇ। ਚੁੱਪ ਤੇ ਉਹਨਾਂ ਨੇ ਤੁਹਾਨੂੰ ਬਰਫ਼ ਚ ਲਾ ਰੱਖਿਆ। ਤੁਹਾਡਾ ਮੁੱਖ ਮੰਤਰੀ ਜਾ ਕੇ ਉੱਥੇ ਮਤਲਬ ਕਿ ਝੂਠਾਂ ਦੀ ਧੁੱਕੀ ਕੱਢੀ ਜਾਂਦਾ ਹੈ ਗੁਜਰਾਤ ਦੇ ਵਿੱਚ, ਤੇ ਇੱਥੇ ਤੁਹਾਡੇ ਤੋਂ ਇੰਨਾ ਨਹੀਂ ਸਰਦਾ, ਕੋਈ ਟਵੀਟ ਹੀ ਕਰ ਦਿਓ ਤੇ ਰੇਲਵੇ ਸਟੇਸ਼ਨ ਦਾ ਵੀ ਨਾਂ ਕਹਿੰਦੇ ਨੇ ਕਿ ਚੰਡੀਗੜ੍ਹ ਦੇ ਨਾਲ ਪੰਚਕੂਲਾ ਰੱਖੋ ਜੀ। ਬਿਲਕੁਲ, ਕੈਸਾ ਧੱਕਾ ਹੈ। ਤੋ ਇੱਥੇ ਤਾਂ ਫਿਰ ਸਾਫ਼ ਹੈ ਕਿ ਚਲੋ ਬਿਆਨ ਦੇ ਦੇਣਾ ਤੇ ਏਦਾਂ ਕਰ ਦੇਣਾ ਠੀਕ ਹੈ, ਫਾਰਮੈਲਿਟੀ ਆ। ਮੈਂ ਤੁਹਾਨੂੰ ਇੱਕ ਗੱਲ ਗਾਂ ਦੀ ਦੱਸ ਦੇਣਾ, ਐਦੋਂ ਵੀ ਅੱਗੇ ਦੀ।
ਗੱਲ ਇਹ ਆ ਕਿ 15 ਨਵੰਬਰ ਨੂੰ ਇੱਕ ਲੈਟਰ ਆਇਆ, ਇਹ ਉਸ ਲੈਟਰ ਦਾ ਥੋੜਾ ਜ਼ਿਕਰ ਨਹੀਂ ਕਰਨਗੇ। 15 ਤਰੀਕ ਨੂੰ ਲੈਟਰ ਲਿਖ ਦਿੱਤਾ ਕੇਂਦਰ ਸਰਕਾਰ ਨੇ, ਤੇ ਉਹਦੇ ਚ ਤਾਂ ਸਿੱਧਾ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਪੀਡੀਐਸ ਦੀ ਜਾਂਦੀ ਹੈ ਨਾ ਕਣਕ, ਇਹਦੇ ਤੇ ਆਪਣਾ ਜਿਹੜਾ ਤੁਸੀਂ ਆ ਬੰਦ ਕਰੋ ਇਹ ਆਰਡੀਐਫ ਲੈਣਾ। ਮਤਲਬ ਕਿ ਉਹ ਆਰਡੀਐਫ ਦੇਣ ਤੋਂ ਤੇ ਛੱਡੋ, ਆਰਡੀਐਫ ਟੈਕਸ ਤੋਂ ਹੀ ਪੱਲਾ ਝਾੜ ਰਹੇ ਨੇ। ਔਰ ਉਹ ਇਸ ਕਰਕੇ ਕਿ ਮੰਡੀਕਰਨ ਢਾਂਚਾ ਜਿਹੜਾ ਉਹ ਬਦਹਾਲ ਹੋਵੇ ਤੇ ਖੁੱਲੀ ਮੰਡੀ ਦੇ ਵਿੱਚ ਅਨਾਜ ਜਾਵੇ, ਕਿਉਂਕਿ ਉਸ ਲੈਟਰ ਦੇ ਵਿੱਚ ਬਕਾਇਦਾ ਲਿਖਿਆ ਗਿਆ ਜੀ ਇੱਕ ਗਰੀਬਾਂ ਨੂੰ ਲਾਭ ਮਿਲੇਗਾ, ਤੇ ਦੂਆ ਇਹ ਆ ਕਿ ਫਿਰ ਖੁੱਲੀ ਮੰਡੀ ਦੇ ਵਿੱਚ ਵੀ ਅਨਾਜ ਜਾਏਗਾ। ਸੋ ਇਹ ਆਰਡੀਐਫ ਹੁਣ ਕਿੱਦਾਂ ਲੈਣਗੇ? ਕਹਿੰਦੇ ਕਿ ਚੁੱਪ ਨਹੀਂ ਬੈਠਣ। ਹਾਂਜੀ, ਤੇ ਚੁੱਪ ਨਹੀਂ ਬੈਠਣਾ ਤੇ ਚੁੱਪ ਕਰਕੇ ਉਧਰ ਨੂੰ ਕਾਰਾਂ ਖਿੱਚੋ। ਅੱਗੇ ਤੇ ਤੁਸੀਂ ਛੋਟੇ ਹਾਥੀ ਤੇ ਚੜੇ ਫਿਰਦੇ ਹੁੰਦੇ ਸੀ, ਹਾਂਜੀ, ਜਾਂ ਛੋਟੀ ਮੋਟੀ ਕੋਈ ਜੀਪ ਕਾਰ ਹੁੰਦੀ ਸੀ ਤੁਹਾਡੇ ਕੋਲ। ਹੁਣ ਤੇ ਐਡੀਆਂ ਐਡੀਆਂ ਟਰਾਲੀ ਜਿਹੜੀਆਂ ਤੁਹਾਡੇ ਕੋਲ ਕਾਰਾਂ ਨੇ, ਸੁੱਖ ਨਾਲ ਇਹਨਾਂ ਨੂੰ ਦਬਲੋ ਤੇ ਜਾ ਕੇ ਦਿੱਲੀ ਰੌਲਾ ਪਾਓ, ਇੱਥੇ ਚੁੱਪ ਬੈਠੋ, ਚਾਹੇ ਚੀਕਾਂ ਮਾਰੋ, ਇੱਥੇ ਕੀ ਫਰਕ ਪੈਂਦਾ? ਉੱਥੇ ਜਾ ਕੇ ਦੱਸੋ ਦੇਸ਼ ਨੂੰ ਕਿ ਭਾਈ ਚਲੋ ਠੀਕ ਆ, ਤੁਸੀਂ ਗਾਂ ਕੀ ਕਰਨਾ ਉਹ ਤੇ ਪਤਾ ਨਹੀਂ ਹੈ। ਜੋ ਕਾਨੂੰਨਨ ਸਾਡਾ ਪੈਸਾ ਬਣਦਾ, ਹਾਂਜੀ, 3000 ਕਰੋੜ ਰੁਪਈਆ ਸਾਡਾ ਜਿਹੜਾ ਤੁਸੀਂ ਨੱਪਿਆ, ਕਿਹੜੇ ਬਹੁਤ ਚ ਨੱਪਿਆ ਜੇ? ਅਸੀਂ ਤੁਹਾਡਾ ਕੀ ਦੇਣਾ? ਜੀ ਜੀ, ਆਪੇ ਲੋਕਾਂ ਨੂੰ ਪਤਾ ਲੱਗੇਗਾ, ਉਹਨਾਂ ਨੂੰ ਵੀ ਪਤਾ ਲੱਗੇਗਾ। ਇੱਥੇ ਬੈਠਣਾ ਤਾਂ ਇੱਥੇ ਖਬਰਾਂ ਲੱਗ ਗਈਆਂ, ਅਸੀਂ ਬੋਲ ਦਿੱਤੀਆਂ, ਕਿਸੇ ਨੇ ਖਬਰਾਂ ਲਿਖ ਦਿੱਤੀਆਂ, ਤੁਸੀਂ ਉਹਦੇ ਤੇ ਰਿਐਕਟ ਕਰ ਦਿੱਤਾ, ਕਰੀ ਜਾਓ ਸਾਰਾ ਕੁਝ। ਅਗਲੇ ਤੇ ਕਰੀ ਜਾਂਦੇ ਆ, ਬਥੇਰੇ ਕੱਟ ਲੱਗਦੇ ਆ ਜ਼ਰੂਰ। ਇੱਥੇ ਤਾਂ ਤੁਸੀਂ ਦੇਖਿਓ ਨਰੇਗਾ ਦਾ ਬਜਟ ਗਿਆ ਥੱਲੇ ਨੂੰ, ਨਰੇਗਾ ਸਕੀਮ ਡਿੱਗ ਕੇ ਚੱਲ ਰਹੀ ਆ, ਮਿਡ ਡੇ ਮੀਲ ਜਿਹੜੀ ਹੈ ਉਹ ਡਿੱਗ ਕੇ ਚੱਲਣ ਰਹੀ ਆ। ਬਹੁਤ ਕੱਟ ਨੇ, ਹਲੇ ਤਾਂ ਕੱਟਾਂ ਦੀ ਸ਼ੁਰੂਆਤ ਹੈ। ਆਉਣ ਵਾਲੇ ਸਮੇਂ ਚ ਮੈਂ ਤਾਂ ਤੁਸੀਂ ਲੰਮੇ ਸਮੇਂ ਤੋਂ ਮੇਰੇ ਨਾਲ ਹੋ, ਤੁਹਾਨੂੰ ਪਤਾ ਹੋਏਗਾ, ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਸਰਕਾਰ ਵੈਲਫੇਅਰ ਵਾਲੀਆਂ ਬਹੁਤ ਸਾਰੀਆਂ ਯੋਜਨਾਵਾਂ ਚੋਂ ਨਿਕਲੇਗੀ, ਔਰ ਹੌਲੀ ਹੌਲੀ ਉਹ ਏਦਾਂ ਹੀ ਕਰ ਰਹੇ ਨੇ। ਜੀ ਬਿਲਕੁਲ ਸਹੀ ਹੈ, ਬਿਲਕੁਲ। ਬਹੁਤ ਚਿਰ ਦੇ ਆਪਾਂ ਇਹਨਾਂ ਚੀਜ਼ਾਂ ਤੇ ਚਰਚਾ ਕਰ ਰਹੇ ਮਿੰਟੂ ਜੀ, ਪਰ ਗੱਲ ਇਹ ਆ, ਜਿਸ ਦਿਨ ਹੋਮੀ ਭਾਬਾ ਕੈਂਸਰ ਹਸਪੀਟਲ ਦਾ ਉਹਨਾਂ ਨੇ ਉਦਘਾਟਨ ਕੀਤਾ ਮੋਦੀ ਸਾਹਿਬ ਨੇ, ਉਹਦੇ ਸਰਕਾਰ ਐ ਵਿਛੀ ਪਈ ਸੀ, ਤੇ ਲੋਕਾਂ ਨੇ ਉਹਦੇ ਵੀ ਆਲੋਚਨਾ ਕੀਤੀ ਸੀ ਕਿ ਮਾੜਾ ਜਿਹਾ ਰੀੜ੍ਹ ਦੀ ਹੱਡੀ ਰੱਖੋ, ਏਦਾਂ ਤੁਸੀਂ ਜੇ ਐਂ ਕਰੀ ਗਏ ਨਾ ਇਹਦੇ ਸਿੱਟੇ ਕੋਈ ਬਹੁਤੇ ਚੰਗੇ ਨਹੀਂ, ਤੇ ਉਹ ਹੁਣ ਭੁਗਤੀ ਜਾਂਦੇ ਆ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਕੇਂਦਰੀ ਏਜੰਸੀਆਂ ਦੀ ਸਰਗਰਮੀਆਂ ਦੀ। NIA ਦੇ ਬਾਰੇ ਤੁਸੀਂ ਕੱਲ ਦੱਸਿਆ ਸੀਗਾ। ਖੈਰ ਉਹਦਾ ਆਪਣਾ ਇੱਕ ਢੰਗ ਹੈ, ਜਾਂ ਕਹਿ ਲਓ ਕਿ ਉਹ ਆਪਣੇ ਰੀਜ਼ਨ ਨੇ ਪੰਜਾਬ ਦੇ ਸਰਗਰਮੀਆਂ ਦੇ। ਟਰਾਂਸਪੋਰਟ ਘੁਟਾਲੇ ਦੇ ਵਿੱਚ ਵੀ ਦੱਸਦੇ ਹੁਣ ਈਡੀ ਦੀ ਐਂਟਰੀ ਹੋ ਗਈ ਹੈ ਜੀ। ਦੇਖੋ, ਈਡੀ ਦੀ ਐਂਟਰੀ ਜਿਹੜੀ ਉਹ ਹੋ ਜਾਣੀ ਹੁੰਦੀ ਹੈ ਜਦੋਂ FIR ਹੋ ਗਈ। ਉਸ ਤੋਂ ਇਲਾਵਾ ਜਦ ਇਹਨਾਂ ਨੇ ਚਾਰਜਸ਼ੀਟ ਫਾਈਲ ਕਰ ਦਿੱਤੀ, ਹੁਣ ਚਾਰਜਸ਼ੀਟ ਮੈਂ ਤੇ ਪੜ੍ਹੀ ਨਹੀਂ ਹੈ, ਪਰ ਜਿਹੜੀ ਭਾਰਤ ਭੂਸ਼ਣ ਆਸ਼ੂ ਵਾਲੀ ਚਾਰਜਸ਼ੀਟ ਆ, ਉਹਦੇ ਚ ਇਹਨਾਂ ਨੇ ਕਿਹਾ ਹੀ ਹੋਏਗਾ ਨਾ ਕਿ ਮਤਲਬ ਕਿ ਪੈਸਾ ਇੰਨਾ ਬਣਿਆ। ਹੁਣ ਜਿਹੜੀਆਂ ਗੱਲਾਂ ਤੁਸੀਂ ਔਨ ਦਾ ਰਿਕਾਰਡ ਕਈਆਂ ਨੇ, ਤੁਹਾਡੇ ਲੀਡਰਾਂ ਨੇ, ਕਈਆਂ ਵਜ਼ੀਰਾਂ ਨੇ ਕਈਆਂ ਕਿ ਇੰਨੇ ਦਾ ਘੁਟਾਲਾ ਹੈਗਾ, ਇੰਨੇ ਦਾ ਘੁਟਾਲਾ ਹੈਗਾ, ਉਹ ਚਾਰਜਸ਼ੀਟ ਦੇ ਵਿੱਚ ਵੀ ਤੇ ਲਿਖੀਆਂ ਹੋਣਗੀਆਂ ਨੇ। ਤੁਸੀਂ 2000 ਕਰੋੜ ਦਾ ਘੁਟਾਲਾ ਕਹਿੰਦੇ ਹੋ, ਤਾਂ ਉਹ 2000 ਕਰੋੜ ਰੁਪਈਆ ਜਿਹੜਾ ਉਹ ਕਿੱਧਰ ਗਿਆ? ਤਾਂ ਆਪਾਂ ਨੂੰ ਵੀ ਪਤਾ ਕਿ 2000 ਕਰੋੜ ਰੁਪਈਆ ਜਿਹੜਾ ਉਹਦੇ ਨਾਲ ਖੁੱਡੇ ਥੋੜੀ ਬੰਨੇ ਕੁਕੜੀਆਂ ਵਾਲੇ ਜੀ। ਉਹਦਾ ਮਤਲਬ ਕਿ ਜੇ ਕਿਤੇ ਵੀ ਵਰਤੋਂ ਵਾਲਾ ਕੋਈ ਵੀ ਸਾਧਨ ਬਣੇਗਾ ਤੇ ਉਹ ਤੇ ਫਿਰ ਬਾਹਰ ਹੀ ਬਣੇਗਾ ਨਾ ਜਾ ਕੇ, ਜਾਂ ਬਾਹਰੋਂ ਆ ਕੇ ਵਾਇਆ ਹਵਾਲਾ ਕਹਿ ਲਓ, ਜਾਂ ਸ਼ੈਲ ਕੰਪਨੀਆਂ ਹੁੰਦੀਆਂ, ਉਹ ਇੱਧਰ ਆ ਕੇ ਫਿਰ ਉਹ ਪੈਸਾ ਲੱਗੇਗਾ ਇਨਵੈਸਟਮੈਂਟ ਦੇ ਵਿੱਚ। ਤਾਂ ਇਹਦਾ ਮਤਲਬ ਹੈ ਕਿ ਫਿਰ ਈਡੀ ਜਿਹੜੀ ਆ ਉਹ ਚੁਕੰਨੀ ਹੋ ਕੇ ਇਸ ਪਾਸੇ ਨੂੰ ਤੁਰ ਪੈਂਦੀ ਆ ਕਿ ਹਾਂ ਬਈ, ਹੋ ਸਕਦਾ ਹੈ ਪੈਸਾ ਜਿਹੜਾ ਮਨੀ ਲਾਂਡਰਿੰਗ ਦਾ ਪੈਸਾ ਹੈ ਜਿਹੜਾ ਉਹ ਇੱਧਰ ਉੱਧਰ ਲੱਗਾ ਹੋਵੇ, ਫਿਰ ਉਹ ਇਨਵੋਲਵ ਹੋ ਜਾਂਦੇ ਨੇ। ਮਤਲਬ ਕਿ ਉਹਨਾਂ ਲਈ ਕੋਈ ਔਖਾ ਕਾਰਜ ਨਹੀਂ ਹੈ, ਉਹਨਾਂ ਵਾਸਤੇ ਰਸਤਾ ਪੱਧਰਾ ਹੁੰਦਾ। ਜਿੱਥੇ FIR ਹੈ, ਜਿੱਥੇ ਚਾਰਜਸ਼ੀਟ ਆ, ਤਾਂ ਬਹੁਤ ਆਸਾਨੀ ਨਾਲ ਉਹ ਕਹਿੰਦੇ ਕਿ ਲਿਆਓ ਰਿਕਾਰਡ ਸਾਡੇ ਨਾਲ ਵੀ ਸਾਂਝਾ ਕਰ ਦਿਓ, ਤੁਹਾਡਾ ਕੰਮ ਅਸੀਂ ਥੋੜਾ ਜਿਹਾ ਹੌਲਾ ਕਰ ਦਿੰਦੇ ਹਾਂ। ਤੇ ਇਸ ਕਰਕੇ ਉਹਨਾਂ ਨੇ ਹੁਣ ਰਿਕਾਰਡ ਮੰਗ ਲਏ, ਇਹਨਾਂ ਨੇ ਰਿਕਾਰਡ ਜਿਹੜਾ ਉਹ ਸੌਂਪ ਦਿੱਤਾ ਵਾ। ਉਹਦੇ ਵਿੱਚ ਕੀ ਹੈ ਕੀ ਨਹੀਂ ਹੈ ਇਸ ਬਾਰੇ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਇਹ ਸਾਫ਼ ਆ ਕਿ ਜੇ ਮੰਨ ਲਓ ਮਨੀ ਲਾਂਡਰਿੰਗ ਵਾਲਾ ਮਸਲਾ ਜਿਹੜਾ ਹੈ ਉਹ ਉਧਰੋਂ ਕੱਢ ਦਿੰਦੇ ਨੇ ਉਹ, ਤਾਂ ਫਿਰ ਬਹੁਤ ਔਖਾ ਹੋ ਜਾਏਗਾ ਜਿਹੜੇ ਵੀ ਇਸ ਮੁਕੱਦਮੇ 'ਚ ਫਸੇ ਆ। ਤਾਂ ਖੈਰ ਦੇਖਦੇ ਆ, ਈਡੀ ਦੀ ਐਂਟਰੀ ਜ਼ਰੂਰ ਹੋ ਚੁੱਕੀ ਆ, ਪਰ ਹਾਲ ਦੀ ਘੜੀ ਆਪਾਂ ਕਹਿ ਸਕਦੇ ਹਾਂ ਕਿ ਚਾਹੇ ਉਹ ਤੇਲੂ ਰਾਮ ਹੋਵੇ, ਚਾਹੇ ਉਹ ਧੋਤੀ ਵਾਲਾ ਹੋਵੇ, ਆੜਤੀਆ, ਇਹ ਸਾਰੇ ਤੇ ਫਸੇ ਹੋਏ ਨੇ। ਪਰੰਤੂ ਗੱਲ ਇਹ ਆ ਕਿ ਇੱਕ ਇਹਦਾ ਜਿਹੜਾ ਹੈਗਾ ਸੀਗਾ ਖਸਮ ਖਸ ਪੀਏ, ਇੱਕ ਹੋਰ ਆ
ਉਹ ਤਾਂ ਹਾਲੇ ਤੱਕ ਇੰਦੀ ਉਹਦਾ ਨਾਮ ਆ, ਉਹ ਤੇ ਹਾਲੇ ਤੱਕ ਫੜੇ ਨਹੀਂ ਗਏ, ਉਹ ਕਿੱਧਰ ਨਿਕਲ ਗਏ, ਇਹ ਵੀ ਇੱਕ ਬੜਾ ਵੱਡਾ ਸਵਾਲ ਆ। ਤਾਂ ਈਡੀ ਇਨਵੈਸਟਮੈਂਟ ਦਾ ਜੇ ਕਿਤੇ ਮਤਲਬ ਕਿ ਬਾਹਰਲਾ ਇਨਵੈਸਟਮੈਂਟ ਦਾ ਕੋਈ ਲਿੰਕ ਲੱਭ ਲੈਂਦੀ ਆ ਤਾਂ ਫਿਰ ਇਹ ਕੇਸ ਬਹੁਤ ਹੀ ਜ਼ਿਆਦਾ ਕਹਿ ਲਓ ਕਿ ਪੰਜਾਬ ਸਰਕਾਰ ਵਾਸਤੇ ਸਫਲਤਾ ਵਾਲਾ ਹੋਏਗਾ। ਹਾਲਾਂਕਿ ਆਮ ਤੌਰ ਤੇ ਕ੍ਰੈਡਿਟ ਵਾਰ ਰਹਿੰਦੀ ਆ, ਪਰ ਇੱਥੇ ਇਹ ਕਹਿਣਗੇ ਕਿ ਹਾਂ ਵੇਖਿਆ ਅਸੀਂ ਜਿਹੜਾ ਮਾਮਲਾ ਕੱਢਿਆ ਸੀ, ਬੇਸ਼ੱਕ ਅਸੀਂ ਬਾਹਰਲੇ ਦੇਸ਼ਾਂ ਤੱਕ ਜਾਂਚ ਪੜਤਾਲ ਨਹੀਂ ਕਰ ਸਕਦੇ, ਅਸੀਂ ਆਪਣੀ ਹੱਦਾਂ 'ਚ ਰਹਿ ਕੇ ਜਾਂਚ ਪੜਤਾਲ ਕਰ ਸਕਦੇ ਹਾਂ, ਪਰ ਤੁਹਾਨੂੰ ਕਿਹਾ ਸੀ ਕਿਆ ਦੇਖ ਲਓ ਕਿ ਇਹ ਗੱਲ ਉਦਾਂ ਹੀ ਸਹੀ ਨਿਕਲੀ ਹੈ। ਤਾਂ ਫਿਰ ਬਹੁਤ ਔਖਾ ਹੋ ਜਾਏਗਾ। ਲੁਧਿਆਣਾ ਜਿਹੜਾ ਕਾਂਗਰਸ ਦਾ ਗੜ੍ਹ ਸੀ, ਆਪਾਂ ਪਿਛਲੇ 4-5 ਸਾਲਾਂ ਦੇ ਦੌਰਾਨ ਹੀ ਵੇਖਿਆ, ਤਾਂ ਉੱਥੇ ਬਹੁਤ ਵੱਡੀ ਫਿਰ ਜਿੱਦਾਂ ਕਹਿ ਲਓ ਕਿ ਸਨਮਾਰੀ ਜਿਹੜੀ ਆ, ਜਿਵੇਂ ਆਪ ਨੇ ਕੀਤੀ ਹੋਆ, ਆਪ ਦੇ ਕਾਸੇ ਇਸ ਵੇਲੇ ਉਮੀਦਵਾਰ ਉੱਥੇ ਜਿੱਤ ਗਏ ਸੀ, ਐਮਐਲਏ ਬਣ ਗਏ ਆ, ਤਾਂ ਜਿਹੜੀ ਕਾਂਗਰਸ ਦੀ ਬਚੀ ਖੁਚੀ ਹੈ, ਉਹ ਬਚੀ ਖੁਚੀ ਵੀ ਇੱਕ ਤਰ੍ਹਾਂ ਨਾਲ ਖਿੰਡਾ ਦਾ ਸ਼ਿਕਾਰ ਹੋ ਸਕਦੀ ਹੈ, ਕਿਉਂਕਿ ਫਿਰ ਕਾਫੀ ਜ਼ਿਆਦਾ ਬੋਝ ਬਣ ਜਾਏਗਾ ਨਾ। ਜੀ ਜੀ ਡੇਰਾ ਮੁਖੀ ਦੀ ਪਟੀਸ਼ਨ ਤੇ ਮਿੰਟੂ ਜੀ ਵੱਖ-ਵੱਖ ਪਾਰਟੀਆਂ ਨੂੰ ਨੋਟਿਸ ਭੇਜਿਆ ਗਿਆ ਜੀ। ਹਾਂਜੀ, ਪਾਰਟੀਆਂ ਇਹ ਨਹੀਂ ਹੈ ਕਿ ਕੋਈ ਭਾਰਤੀ ਜਨਤਾ ਪਾਰਟੀ ਹੈ ਜਾਂ ਸਮਾਜਵਾਦੀ ਪਾਰਟੀ, ਪਾਰਟੀ ਤੋਂ ਭਾਵ ਕੀ ਹੈ ਕਿ ਮਤਲਬ ਕਿ ਸੰਬੰਧਿਤ ਧਿਰਾਂ। ਜੀ ਜੀ ਹੁਣ ਕਿਤੇ ਆਪਾਂ ਇਹ ਲੱਭਣ ਤੁਰ ਪਈਏ ਕਿ ਕਾਂਗਰਸ ਨੂੰ ਵੀ ਆਇਆ ਨੋਟਿਸ, ਕਿ ਅਕਾਲੀਆਂ ਨੂੰ ਵੀ ਆਇਆ, ਤਾਂ ਨਹੀਂ, ਇਹਦੇ ਚ ਕੀ ਹੁੰਦਾ ਹੈ ਕਿ ਪਾਰਟੀਆਂ ਦੀਆਂ ਧਿਰਾਂ, ਜੇ ਕਹਿ ਲਈਏ ਆਪਾਂ ਕਿ ਫਰਜ਼ ਕਰੋ ਕਿ ਸੰਬੰਧਿਤ ਕੋਈ ਵੀ ਧਿਰ ਆ, ਉਹਨੂੰ ਉੱਥੇ ਜਵਾਬ ਦਾਖਲ ਕਰਨਾ ਪੈਂਦਾ ਹੈ। ਮਸਲਨ ਹੁਣ ਜੇ ਇਹ ਪਟੀਸ਼ਨ ਤੁਸੀਂ ਦੇਖੋਗੇ, ਮੈਂ ਦੱਸ ਦਿੰਦਾ ਇਹਦਾ ਪਿਛੋਕੜ ਜਾਂ ਗਰਾਊਂਡ ਕੀ ਹੈ। ਪਿਛੋਕੜ ਤਾਂ ਵੈਸੇ ਸਭ ਨੂੰ ਪਤਾ ਹੈ ਕਿ ਬੇਅਦਬੀ ਦੇ ਮਾਮਲੇ ਦੇ ਵਿੱਚ ਇਹਨੂੰ ਨਾਮਜ਼ਦ ਕੀਤਾ ਹੋਇਆ ਡੇਰੇਦਾਰ ਨੂੰ, ਤੇ ਇਹ ਪਹਿਲਾਂ ਵੀ ਪਟੀਸ਼ਨ ਪਾ ਕੇ ਤੇ ਇਹਦੀ ਜਾਂਚ ਪੜਤਾਲ ਮੰਗ ਰਿਹਾ ਸੀ। ਫਿਰ ਪਟੀਸ਼ਨ ਇਹਨਾਂ ਨੇ ਚੱਕ ਕੇ ਉਸ ਪਟੀਸ਼ਨ ਨੂੰ ਅਮੈਂਡ ਕਰਕੇ ਦੁਬਾਰਾ ਫਿਰ ਪਟੀਸ਼ਨ ਪਾਈ ਆ, ਤਾਂ ਸੀਬੀਆਈ ਨੇ ਇਹਦੇ ਤੇ ਜਵਾਬ ਦਾਖਲ ਕਰਦਿਆਂ ਕਿਹਾ ਹੈ ਕਿ ਅਸੀਂ ਪਹਿਲਾਂ ਵੀ ਜਵਾਬ ਦਾਖਲ ਕੀਤਾ ਸੀ, ਪਰ ਹੁਣ ਅਸੀਂ ਫਿਰ ਕਿਉਂਕਿ ਪਟੀਸ਼ਨ ਦੁਬਾਰਾ ਪਈ ਆ, ਅਸੀਂ ਫਿਰ ਜਵਾਬ ਦਾਖਲ ਕਰ ਦਿਆਂਗੇ, ਤੇ 2 ਵੀਕ ਦਾ ਸੈਂਟਰ ਨੇ ਸਮਾਂ ਮੰਗਿਆ। ਤਾਂ ਇਸ ਪਟੀਸ਼ਨ ਦੇ ਵਿੱਚ ਜੇ ਆਪਾਂ ਦੇਖੀਏ ਸਰਲ ਢੰਗ ਦੇ ਨਾਲ ਉਹਨੂੰ ਸਮਝਣਾ ਹੋਵੇ ਤਾਂ ਆਈਓ ਲਿਖਿਆ ਵਾ ਕਿ ਜਿਹੜੀ ਜਾਂਚ ਪੜਤਾਲ ਹੈ ਸੀਬੀਆਈ ਦੇ ਹਵਾਲੇ ਹੋ ਜਾਣੀ ਚਾਹੀਦੀ ਹੈ। ਤਾਂ ਇਹ ਇੱਕ ਕਹਿ ਲਓ ਕਿ ਬਹੁਤ ਵੱਡਾ ਯਤਨ ਹੈ ਇਸ ਵੇਲੇ, ਕਿਉਂਕਿ ਆਪਾਂ ਦੇਖਿਆ ਸੀਬੀਆਈ ਕੋਲ ਤੇ ਅੱਗੇ ਵੀ ਜਾਂਚ ਗਈ ਸੀ ਤੇ ਸੀਬੀਆਈ ਨੇ ਤੇ ਪਹਿਲੇ ਹੱਲੇ ਹੀ ਕਲੀਨ ਚਿੱਟ ਦੇ ਦਿੱਤੀ ਸੀ ਕਿ ਤਕਰੀਬਨ ਡੇਰਾ ਪ੍ਰੇਮੀਆਂ ਨੂੰ। ਤਾਂ ਇਹ ਚਾਹੁੰਦੇ, ਕਿਉਂਕਿ ਸੀਬੀਆਈ ਦਾ ਮਤਲਬ ਹੈ ਕਿ ਸੈਂਟਰਲ ਏਜੰਸੀ, ਔਰ ਸੈਂਟਰ ਦੇ ਨਾਲ ਤੇ ਅੱਜ ਕੱਲ ਡੇਰੇਦਾਰ ਦੀ ਜਿਹੜੀ ਹੈ ਉਹ ਪੂਰੀ ਜਿੱਦਾਂ ਕਹਿ ਲਓ ਕਿ ਨਿੱਠ ਕੇ ਬਣੀ ਹੋਈ ਆ। ਇਸ ਕਰਕੇ ਇਹਨਾਂ ਦਾ ਯਤਨ ਇਹੋ ਆ ਕਿ ਬਾਈ ਕਿਸੇ ਤਰੀਕੇ ਦੇ ਨਾਲ ਜੇ ਸੈਂਟਰਲ ਏਜੰਸੀ ਜਾਂਚ ਪੜਤਾਲ ਆਪਣੇ ਹੱਥ ਚ ਲੈਂਦੀ ਆ ਤੇ ਸਾਡਾ ਹੱਥ ਸੌਖਾ ਹੋ ਸਕਦਾ ਆ। ਹੁਣ ਜਦੋਂ 2-3 ਹਫ਼ਤਿਆਂ ਬਾਅਦ ਜਵਾਬ ਦਾਖਲ ਹੋ ਜਾਣਗੇ, ਸੁਣਵਾਈ ਦਾ ਕੋਈ ਨਤੀਜਾ ਨਿਕਲੇਗਾ, ਫਿਰ ਪਤਾ ਲੱਗੇਗਾ ਕਿ ਇਹ ਜਾਂਚ ਪੜਤਾਲ ਜਿਹੜੀ ਆ ਉਹ ਕਿੱਧਰ ਨੂੰ ਜਾਂਦੀ ਆ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ। ਬਾਹਰੋਂ ਜਿਹੜੀਆਂ ਕਾਲਾਂ ਆਉਂਦੀਆਂ ਨੇ ਉਹਨਾਂ ਦੇ ਨਾਲ ਜਿਹੜੀਆਂ ਠੱਗੀਆਂ ਵੱਜਦੀਆਂ ਨੇ, ਪੜ੍ਹੇ ਲਿਖੇ ਵੀ ਹੋ ਰਹੇ ਨੇ ਹੁਣ ਬਾਹਰੋਂ ਆਈਆਂ ਕਾਲਾਂ ਦੇ ਜ਼ਰੀਏ ਠੱਗੀ ਦੇ ਸ਼ਿਕਾਰ। ਨਹੀਂ ਹੋ ਜਾਂਦੇ ਆ, ਇਹਦੇ ਚ ਕੋਈ ਉਹ ਨਹੀਂ ਹੈਗਾ ਜੀ। ਪਿੱਛੇ ਜੇ ਇੱਕ ਵਕੀਲ ਨੂੰ ਸਾਈਬਰ ਠੱਗੀ ਦਾ ਸਾਹਮਣਾ ਕਰਨਾ ਪਿਆ, ਇੱਕ ਪ੍ਰਿੰਸੀਪਲ ਨੂੰ, ਔਰ ਹੱਦ ਦੀ ਗੱਲ ਤੇ ਇਹ ਆ ਜਾਂ ਕਹ ਲਓ ਸਿਤਮ ਜ਼ਰੀਫੀ ਦੀ ਗੱਲ ਇਹ ਆ ਕਿ ਇੱਕ ਸਾਬਕਾ ਡੀਸੀ ਨੂੰ ਵੀ ਚੂਨਾ ਲੱਗ ਗਿਆ ਸੀ ਲੱਖਾਂ ਰੁਪਏ ਦਾ। ਤਾਂ ਹੁਣ 2 ਮਾਮਲੇ ਚੰਡੀਗੜ੍ਹ ਤੋਂ ਆਏ ਆ। ਚੰਡੀਗੜ੍ਹ ਨੂੰ ਆਪਾਂ ਪੜ੍ਹਿਆ ਲਿਖਿਆ ਸ਼ਹਿਰ ਜਾਂ ਕਹਿ ਲਓ ਕਿ ਸਿਟੀ ਬਿਊਟੀਫੁਲ ਕਹਿੰਦੇ ਆ, ਤਾਂ ਇੱਥੇ ਵੀ 2 ਬੰਦਿਆਂ ਦੇ ਨਾਲ ਇੱਕੋ ਦਿਨ ਠੱਗੀ ਹੋ ਗਈ ਆ। ਤਾਂ ਇਹਦੇ ਚ ਕੀ ਹੈ ਕਿ ਪਹਿਲੀ ਠੱਗੀ ਜਿਹੜੀ ਆ ਉਹ ਕੋਈ ਸੈਕਟਰ 37 ਦਾ ਹੈ ਸੱਜਣ ਯੋਗੇਸ਼, ਉਹਦੇ ਨਾਲ ਮਤਲਬ ਠੱਗੀ ਕੀਤੀ ਗਈ ਹੈ। ਇਹ ਕਹਿ ਕੇ ਕਿ ਮੈਂ ਕੈਨੇਡਾ ਤੋਂ ਕੋਈ ਲਾਇਰ ਬੋਲਦਾ ਵਾ, ਵਕੀਲ ਬੋਲਦਾ ਹੈ, ਤੇਰੀ ਭੈਣ ਤੇ ਜੀਜਾ ਫਸ ਗਏ ਕਾਨੂੰਨੀ ਪਚੜੇ ਚ, ਮਿੱਤਰਾ ਕਿੱਦਾਂ ਕਰਨਾ ਹੈ। ਉਹਨੇ ਆਖਿਆ ਜਿੱਦਾਂ ਕਹੋਗੇ ਤੁਸੀਂ, ਜਿੱਦਾਂ ਕਹਿਣਾ ਅਸੀਂ ਕਰ ਲੈਣਾ। ਤਾਂ ਗੱਲ ਇਹ ਆ ਕਿ ਉਹ ਫਿਰ ਕਹਿੰਦਾ ਕਿ ਮੇਰਾ ਇੱਕ ਸਾਥੀ ਆ ਭੋਪਾਲ ਦੇ ਵਿੱਚ, ਉਹਦੇ ਅਕਾਊਂਟ ਚ ਪੈਸੇ ਪਾ ਦੇ, ਸਾਰੇ ਪੈਸੇ ਜਿਹੜੇ ਉਹ ਡਾਲਰ ਬਣ ਕੇ ਮੇਰੇ ਕੋਲ ਆਪਣੇ ਆਪ ਆ ਜਾਣੇ ਆ। ਤੇ ਉਹ ਕਹਿੰਦਾ ਕਿ ਮੇਰੀ ਮੱਤ ਮਾਰੀ ਗਈ, ਮੈਂ ਆਸਾ ਵੇਖਿਆ ਨਾ ਪਾਸਾ ਵੇਖਿਆ ਤੇ ਗੇਰ ਦਿੱਤੇ ਪੈਸੇ ਉਹਦੇ ਅਕਾਊਂਟ ਦੇ ਵਿੱਚ। ਬਾਅਦ ਦੇ ਵਿੱਚ ਪਤਾ ਲੱਗਾ ਕਿ ਬਾਈ ਛਿੱਲ ਲਾ ਕੇ ਲੈ ਗਿਆ ਕੋਈ ਜੀ, ਤਾਂ ਕੋਕਾ ਕਰਕੇ ਧੋਖਾ ਦਿਲ ਲੈ ਗਿਆ। ਤੇ ਇੱਥੇ ਧੋਖਾ ਜਿਹੜਾ ਹੈ ਉਹ ਐਸਾ ਹੈ ਕਿ ਬਸ ਦਿਲ ਛੱਡੋ ਕਿ ਵੱਡਾ ਸਾਰਾ ਬਿੱਲ ਲੈ ਗਿਆ। ਤਾਂ ਦੂਸਰੇ ਪਾਸੇ ਇੱਕ ਹੋਰ ਸ਼ਿਕਾਇਤ ਕਰਤਾ ਹੈ, ਉਹ ਵੀ ਰੋਣ ਡਿਆ। ਉਹ ਕਹਿੰਦਾ ਆ
ਕਿ ਮੇਰਾ ਵੀ ਕੋਈ ਉੱਥੋਂ ਸਗਾ ਸੰਬੰਧੀ ਬਣ ਕੇ ਵਲਾਇਤ ਦੇ ਵਿੱਚੋਂ ਉਹ ਇਹ ਗੱਲ ਕਹਿੰਦਾ ਕਿ ਬਈ ਮੇਰੇ ਤਾਂ ਕੋਈ ਆਈਡੀ ਦਾ ਕੋਈ ਚੱਕਰ ਹੈ, ਪੈਸੇ ਤੁਹਾਨੂੰ ਭੇਜ ਦੇਣਾ, ਏਦਾਂ ਕਰਦਾ ਕਰਾਉਂਦਾ ਜਿਹੜਾ ਉਹ ਲੱਖਾਂ ਰੁਪਏ ਉਹਨਾਂ ਤੋਂ ਵੀ ਲੈ ਗਿਆ ਜੀ। ਤੋ ਇਸ ਤਰ੍ਹਾਂ ਬਹੁਤ ਸਾਰੀਆਂ ਠੱਗੀਆਂ ਨੇ। ਸੋ ਬਚਾ ਚ ਹੀ ਬਚਾ ਆ ਇਹ ਭੋਲੇ ਜਿਹੇ ਬਣ ਕੇ। ਹੁਣ ਕਈ ਵਾਰ ਤੇ ਏਡਾ ਤੁੱਕਾ ਮਾਰਦੇ, ਪਤਾ ਨੀ ਤੁੱਕਾ ਮਾਰਦੇ ਕਿ ਹਾਂ ਜਿਹੜੇ ਬੰਦੇ ਗਏ ਨੇ ਇਹਨਾਂ ਦੇ ਸ਼ਾਇਦ ਕੋਈ ਡਾਟਾ ਦਾ ਵੀ ਕੋਈ ਹੋਵੇ, ਇਹਨਾਂ ਦੇ ਕੋਲ ਡਾਟਾ ਹੋਵੇ, ਕਿਉਂਕਿ ਕਈ ਵਾਰ ਟਿਕਾਣੇ ਵੀ ਲੱਗ ਜਾਂਦੀ ਗੱਲ ਤੁੱਕੇ ਨਾਲ, ਤੇ ਕਈ ਵਾਰ ਡਾਟਾ ਵੀ ਹੁੰਦਾ ਨਾ। ਅੱਜ ਕੱਲ ਡਾਟਾ ਜਿਹੜਾ ਉਹ ਬਹੁਤ ਵੱਡਾ ਐਸੈਟ ਆ। ਕਈ ਵਾਰ ਇਹ ਜਿਹੜੇ ਆ ਪੁਲਿਸ ਵਾਲਿਆਂ ਨੂੰ ਫੋਨ ਕਰ ਬੈਂਦੇ ਆ ਜੀ। ਇੱਥੇ ਬਹੁਤ ਵਾਰੀ ਫੋਨ ਆਏ ਆ। ਤੋ ਗੱਲ ਇਹ ਆ ਕਿ ਬਈ ਸੁਚੇਤ ਹੋ ਕੇ ਚੱਲਣ ਦੀ ਜ਼ਰੂਰਤ ਆ। ਜਿਨ੍ਹਾਂ ਦੇ ਵੀ ਭੈਣ ਭਾਈ ਬਾਹਰਲੇ ਮੁਲਕਾਂ 'ਚ ਰਹਿੰਦੇ ਆ, ਤੇ ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਉਹਨਾਂ ਨੂੰ ਵੀ ਚਾਹੀਦਾ ਜਿਹੜੇ ਇੱਧਰ ਰਹਿੰਦੇ ਉਹਨਾਂ ਨੂੰ ਦੱਸਦੇ ਰਹਿਣ ਕਿ ਜੇ ਕੋਈ ਚਾਣਚੱਕ ਤੁਹਾਨੂੰ ਆ ਕੇ ਕੋਈ ਇਸ ਤਰ੍ਹਾਂ ਦੀ ਖਬਰ ਸੁਣਾਉਂਦਾ ਤੇ ਘਾਬਰੋ ਨਾ, ਪਹਿਲਾਂ ਪਤਾ ਕਰੋ, ਕਨਫਰਮ ਕਰੋ, ਫਿਰ ਉਸ ਤੋਂ ਬਾਅਦ ਦੇਖੋ ਕਿ ਕੀ ਕਰਨਾ। ਇੱਕੋ ਝਟਕੇ ਦੇ ਵਿੱਚ ਤੁਸੀਂ ਕਿਸੇ ਤੇ ਯਕੀਨ ਕਰੋਗੇ ਤੇ ਏਦਾਂ ਹੀ ਫਿਰ ਭਰੋਗੇ। ਸੋ ਗੱਲ ਕੀ ਹੈ ਕਿ ਬਾਈ ਇਸ ਵੇਲੇ ਤੇ ਹਾਲਾਤ ਇਹੋ ਜਿਹੇ ਬਣੇ ਪਏ ਆ। ਇਤਫਾਕਨ ਉਹ ਬੰਦਾ ਅੱਜ ਚੀਫ ਮਿਨਿਸਟਰ ਹੈ ਜਿਹੜਾ ਇਹ ਪੰਚ ਮਾਰਦਾ ਹੁੰਦਾ ਸੀ ਕਿ ਇੱਥੇ ਹੱਥ ਮਿਲਾ ਕੇ ਤੇ ਉਂਗਲਾਂ ਗਿਣਨੀਆਂ ਪੈਂਦੀਆਂ ਕਿ ਕੋਈ ਲਾ ਕੇ ਤੇ ਨਹੀਂ ਲੈ ਗਿਆ। ਅੱਜ ਇਤਫਾਕਨ ਉਹ ਚੀਫ ਮਿਨਿਸਟਰ ਆ ਤੇ ਹਾਲਾਤ ਕੁਛ ਐਸੇ ਬਣੇ ਪਏ ਆ ਬਈ ਹੱਥ ਤੇ ਹੱਥ ਮਾਰਦੇ ਫਿਰਦੇ ਨੇ ਲੋਕ। ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਬਿਲਕਿਸ ਬਾਨੋ ਦੀ। ਪਿਛਲੇ ਦਿਨੀ ਬਿਲਕਿਸ ਬਾਨੋ ਬਲਾਤਕਾਰ ਮਾਮਲੇ ਦੇ ਜਿਹੜੇ ਦੋਸ਼ੀ ਸੀ ਉਹ ਰਿਹਾ ਕੀਤੇ ਗਏ। ਬਿਲਕਿਸ ਬਾਨੋ ਇੱਕ ਵਾਰ ਫਿਰ ਕਾਨੂੰਨ ਦੇ ਦਵਾਰ ਤੇ ਪਹੁੰਚੀ ਹੈ ਜੀ। ਦਬਾਰ ਮਾਨੇ ਬੂਆ, ਜੀ ਜੀ, ਦਰਵਾਜ਼ਾ। ਤਾਂ ਦੇਖੋ ਗੱਲ ਕੀ ਹੈ ਕਿ ਇਹ ਬਿਲਕਿਸ ਬਾਨੋ ਦਾ ਜਿਹੜਾ ਮਸਲਾ ਹੈ ਉਹ ਵੇਖੋ ਰਿਹਾਈ ਹੋਈ ਇਲੈਕਸ਼ਨ ਤੋਂ ਐਨ ਪਹਿਲਾਂ ਸਾਰਾ ਕੁਝ ਜਿਹੜਾ ਉਹ ਕਹਿ ਲਓ ਕਿ ਬਿਲਕੁਲ ਗਿਣਿਆ ਮਿੱਥਿਆ ਸੀਗਾ। ਉਹਦੇ 'ਚ ਕੋਈ ਹੈਰਾਨੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਜੀ। ਐਸੀ ਵੀ ਬਦਕਿਸਮਤੀ ਹੋ ਜਾਂਦੀ ਹੈ ਕਈ ਵਾਰ ਕੁਝ ਕੌਮਾਂ ਦੀ ਕਿ ਉਹ ਰੋਣਾ ਵੀ ਚਾਹੁੰਦੇ ਆ ਪਰ ਰੋਣ ਲਈ ਕੋਈ ਜਗ੍ਹਾ ਹੀ ਨਹੀਂ ਮਿਲਦੀ ਉਹਨਾਂ ਨੂੰ। ਮਤਲਬ ਕਿ ਰੋ ਹੀ ਨਹੀਂ ਸਕਦੇ ਜੀ। ਠੀਕ ਵੈਸੇ ਹੀ ਜਿਸ ਤਰ੍ਹਾਂ ਕੋਈ ਦਲੇਰ ਬੰਦਾ ਕੋਈ ਕੰਮ ਕਰਕੇ ਜੇਲ੍ਹ ਦੇ ਵਿੱਚ ਚਲਾ ਜਾਵੇ ਤੇ ਉਹ ਰੋ ਵੀ ਨਹੀਂ ਸਕਦਾ ਖੁੱਲ ਕੇ, ਕਿਤੇ ਉਹਨੂੰ ਰੋਣਾ ਵੀ ਆਵੇ ਕਿਉਂਕਿ ਲੋਕ ਫਿਰ ਮਜ਼ਾਕ ਕਰਦੇ ਨੇ। ਕਈ ਵਾਰ ਉਹਦੀ ਹਾਲਤ ਹੀ ਐਸੀ ਬਣ ਜਾਂਦੀ ਫਿਰ ਅੰਦਰ ਹੀ ਰੋ ਕੇ ਚੁੱਪ ਕਰ ਜਾਂਦਾ ਹੈ। ਤਾਂ ਕਈ ਵਾਰ ਕੌਮਾਂ ਦਾ ਵੀ ਹਾਲ ਇਸ ਤਰ੍ਹਾਂ ਦਾ ਬਣ ਜਾਂਦਾ ਹੈ। ਅੱਛਾ ਦੇਖੋ ਅਰਵਿੰਦ ਕੇਜਰੀਵਾਲ ਹੋਰੀ ਗਏ, ਇਹਨਾਂ ਨੇ ਗੱਲ ਹੀ ਨਹੀਂ ਕੀਤੀ ਉੱਥੇ। ਕਾਂਗਰਸ ਨੇ ਵੀ ਕੋਈ ਮੁੱਦਾ ਖਾਸਾ ਨਹੀਂ ਚੁੱਕਿਆ। ਹਾਲਾਂਕਿ ਕਾਂਗਰਸ ਦੇ ਕੁਝ ਬੰਦੇ ਮੈਂ ਮੰਨਦਾ ਹਾਂ ਕਿ ਵਾਕਿਆ ਬੜੇ ਦਲੇਰ ਨੇ, ਜਿਨ੍ਹਾਂ ਨੇ ਇਹ ਆਵਾਜ਼ ਚੁੱਕੀ। ਚਾਹੇ ਪਾਰਟੀ ਨੂੰ ਕੋਈ ਉਹਦਾ ਨੁਕਸਾਨ ਹੋਵੇ ਜਾਂ ਫਾਇਦਾ ਹੋਵੇ ਕੁਝ ਕਹਿ ਨਹੀਂ ਸਕਦੇ, ਪਰ ਮੁਸਲਮਾਨ ਉੱਥੇ ਆਪ ਬੋਲਣ ਤੋਂ ਡਰਦੇ ਰਹੇ। ਉਹ ਡਰਦੇ ਇਸ ਕਰਕੇ ਰਹੇ ਕਿ ਖੁਦਾ ਨਾ ਖਾਸਤਾ ਜੇ ਅਸੀਂ ਬੋਲ ਕੇ ਇਹਨਾਂ ਨੂੰ ਇੱਕ ਕਰ ਲਿਆ ਤੇ ਸ਼ਾਇਦ ਸਰਕਾਰ ਫਿਰ ਨਾ ਰਿਪੀਟ ਹੋ ਜਾਵੇ। ਪੋਲਰਾਈਜੇਸ਼ਨ ਤੋਂ ਡਰਦੇ ਉਹ ਬੋਲ ਵੀ ਨਹੀਂ ਰਹੇ ਖੁੱਲ ਕੇ। ਜੀ ਗਲਤ ਨੂੰ ਗਲਤ ਤਾਂ ਕਹਿ ਰਹੇ ਨੇ, ਰਿਅਲਾਈਜ਼ ਵੀ ਹੈ ਤੇ ਕਹਿ ਵੀ ਰਹੇ ਨੇ ਦਬੀ ਜ਼ੁਬਾਨ ਦੇ ਵਿੱਚ, ਪਰ ਖੁੱਲ ਕੇ ਮੁਖਾਲਫਤ ਵੀ ਨਹੀਂ ਕਿ ਹਿੰਦੂ ਭਾਈਚਾਰਾ ਬਿਲਕੁਲ ਕਿਤੇ ਇੱਕ ਗੋਲਬੰਦ ਹੋ ਕੇ ਬੜੀ ਵੱਡੀ ਤਾਕਤ ਨਾ ਬਣ ਜਾਵੇ ਵੋਟਾਂ 'ਚ, ਤੇ ਡਰ ਵੀ ਹੈ। ਤਾਂ ਖੈਰ ਜਦੋਂ ਐਸੀ ਸੂਰਤ ਹਾਲ ਹੋਵੇ ਤੇ ਫਿਰ ਤੁਹਾਡੇ ਕੋਲ ਬਚਦਾ ਕੀ ਹੈ? ਉਹੀ ਦੁਆਰ ਬਚਦਾ ਤੁਹਾਡੇ ਕੋਲ ਜਿੱਥੋਂ ਅੱਗੇ ਨਿਆਂ ਮਿਲਿਆ ਵਾ। ਤੇ ਗਏ ਨੇ ਇਹਨਾਂ ਨੇ ਆਪਣਾ ਗਰਾਊਂਡ ਬਣਾਇਆ, ਜਿਹੜਾ ਗਰਾਊਂਡ ਇਹਨਾਂ ਦਾ ਕਾਫੀ ਸਟਰੋਂਗ ਹੈ ਕਿ ਦਰਅਸਲ ਜਿਹੜਾ ਫੈਸਲਾ ਹੋਇਆ ਵਾ ਉਹ ਮਹਾਰਾਸ਼ਟਰ ਦੀ ਕੋਰਟ ਚੋਂ ਹੋਇਆ ਹੈ, ਕਿਉਂਕਿ ਕੇਸ ਜਿਹੜਾ ਹੈ ਨਾ ਉਹ ਟ੍ਰਾਂਸਫਰ ਕਰ ਦਿੱਤਾ ਗਿਆ ਸੀਗਾ। ਸਟੇਟ ਟੂ ਸਟੇਟ ਹੋ ਜਾਂਦੇ ਨੇ ਕੇਸ। ਪਿੰਕੀ ਜਿਹੜਾ ਇੱਥੋਂ ਦਾ ਇੱਕ ਬਰਖਾਸਤ ਤੇ ਬਦਨਾਮ ਪੁਲਿਸ ਕਰਮਚਾਰੀ ਸੀਗਾ, ਉਹਨੂੰ ਵੀ ਜਿਹੜੀ ਸਜ਼ਾ ਹੋਈ ਸੀ ਪੰਜਾਬ ਚੋਂ ਨਹੀਂ ਸੀ ਹੋਈ, ਅਵਤਾਰ ਗੋਲੇ ਵਾਲੇ ਕੇਸ ਚੋਂ ਸਜ਼ਾ ਉਹਨੂੰ ਜਾ ਕੇ ਹਰਿਆਣੇ ਦੇ ਕੋਰਟ ਚ ਹੋਈ ਸੀ। ਸੋ ਇਸ ਕਰਕੇ ਇਹਨਾਂ ਨੇ ਇਹ ਆਧਾਰ ਬਣਾਇਆ ਕਿ ਕੇਸ ਮਹਾਰਾਸ਼ਟਰ ਦੇ ਵਿੱਚ ਜਦੋਂ ਚੱਲਿਆ ਤੇ ਫੈਸਲਾ ਫਿਰ ਗੁਜਰਾਤ ਸਰਕਾਰ ਕਿੱਦਾਂ ਲੈ ਸਕਦੀ ਹੈ ਦੋਸ਼ੀਆਂ ਤੇ। ਹੁਣ ਇਹ ਇੱਕ ਬਹੁਤ ਵੱਡਾ ਸਵਾਲ ਹੋਏਗਾ। ਇਹਦੇ ਵਿੱਚ ਕੁਝ ਮੇਰੇ ਵੀ ਆਪਣੇ ਹੈਗੇ ਨੇ ਨੁਕਤੇ ਨੋਟ ਕੀਤੇ ਵੇ ਕਿ ਬਹੁਤ ਉਹਦੇ ਤੇ ਵੈਸੇ ਲੰਮਾ ਚੌੜਾ ਇੱਕ ਬਹਿਸ ਵੈਸਾ ਹੋ ਸਕਦਾ ਹੈ। ਤਾਂ ਉਹ ਹੁਣ ਸਾਰੇ ਪਹਿਲੂ, ਕਿਉਂਕਿ ਜਿਸ ਜੱਜ ਨੇ ਸਜ਼ਾ ਸੁਣਾਈ ਹੈ ਦੋਸ਼ੀਆਂ ਨੂੰ, ਉਹਦਾ ਓਪੀਨੀਅਨ ਵੀ ਜੇ ਤੁਸੀਂ ਵੇਖੋਗੇ ਤਾਂ ਉਹ ਉਲਟ ਹੈ ਇਸ ਫੈਸਲੇ ਦੇ।
ਤੋ ਕਹਿਣ ਦਾ ਮਤਲਬ ਹੈ ਕਿ ਖਾਸਾ ਕੁਝ ਹੈ ਇਹਦੇ ਵਿੱਚ। ਜੀ ਤਾਂ ਇਹ ਹੁਣ ਸਾਰਾ ਕੁਝ ਜਾਏਗਾ ਉਹ ਦੱਸਣ ਦੀ, ਹੁਣ ਆਪਾਂ ਨੂੰ ਲੋੜ ਨਹੀਂ, ਸੁਣਵਾਈ ਤੇ ਨਿਗਾਹ ਰੱਖਾਂਗੇ ਤਾਂ ਸਾਰਾ ਕੁਝ ਉੱਥੇ ਸੁਪਰੀਮ ਕੋਰਟ 'ਚ ਲੱਗੇਗਾ ਜਾ ਕੇ, ਤਾਂ ਫਿਰ ਜੀ ਪਤਾ ਲੱਗ ਜਾਏਗਾ। ਕਿਉਂਕਿ ਇਹਦੇ 'ਚ ਕੁਝ ਆਰਟੀਕਲ ਆ ਜਾਣੇ ਆ ਜਿਹੜੇ ਕਿ ਸਰਕਾਰਾਂ ਨੂੰ ਤਾਕਤ ਦਿੰਦੇ ਨੇ। ਕੁਝ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਆ ਜਾਏਗਾ ਇੱਕ ਬਹਿਸ ਦਾ ਵਿਸ਼ਾ ਕਿ ਕੀ ਕੋਈ ਸਟੇਟ ਜਿੱਥੇ ਕੋਰਟ ਫੈਸਲਾ ਕਰਦੀ ਹੈ ਤੇ ਦੂਸਰੀ ਸਟੇਟ ਇਸ ਤਰ੍ਹਾਂ ਮਾਫੀ ਦੇ ਸਕਦੀ ਹੈ, ਵਗੈਰਾ ਵਗੈਰਾ। ਇਹ ਬਹੁਤ ਅਹਿਮ ਨੁਕਤੇ ਰਹਿਣਗੇ। ਤਾਂ ਦੇਖਦੇ ਹਾਂ ਬਿਲਕਿਸ ਬਾਨੋ ਦਰਿੰਦਗੀ ਦਾ ਸ਼ਿਕਾਰ ਬੀਬੀ ਕੀ ਜੀ ਇੱਕ ਵਾਰੀ ਫਿਰ ਨਿਆਂ ਦੀ ਜੰਗ ਜਿੱਤ ਪਾਏਗੀ? ਇਹ ਹੂੰ ਬਹੁਤ ਵੱਡਾ ਪ੍ਰਸ਼ਨ ਰਹੇਗਾ। ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ, ਗੱਲ ਕਰੀਏ ਖੇਡ ਸੰਸਾਰ ਦੀ। ਕੈਨੇਡਾ ਦੇ ਗੋਲਚੀ ਤੇ ਕੋਈ ਕਮੈਂਟਬਾਜ਼ੀ ਹੋਈ ਸੀਗੀ ਤੇ ਉਹਨੂੰ ਲੈ ਕੇ ਹੁਣ ਜਾਂਚ ਸ਼ੁਰੂ ਹੋਈ ਹੈ ਜੀ। ਦੇਖੋ, ਇਹਨਾਂ ਦਾ ਮੈਚ ਸੀਗਾ ਕ੍ਰੋਏਸ਼ੀਆ ਦੇ ਨਾਲ, ਹਾਰ ਹਾਂਜੀ ਗਿਆ ਸੀਗਾ, ਜੀ ਕੈਨੇਡਾ ਹਾਰ ਗਿਆ ਸੀਗਾ। ਜੀ ਅੱਛੀ ਫਾਈਟ ਦਿੱਤੀ ਇਹਨਾਂ ਨੇ, ਟੀਮ ਕਹਿ ਲਓ ਕਿ ਵਧੀਆ ਟੀਮ ਹੈ ਇਹਨਾਂ ਦੀ, ਹੂੰ ਪਰ ਹਾਲੇ ਉਸ ਦਰਜੇ ਦੀ ਟੀਮ ਨਹੀਂ ਜਿਹਨੂੰ ਆਪਾਂ ਕਹਿ ਲਈਏ ਕਿ ਵਰਲਡ ਚੈਂਪੀਅਨ ਬਣਨ ਦਾ ਉਹਦੇ ਵਿੱਚ ਹੂੰ ਭਰਪੂਰ ਸੰਭਾਵਨਾਵਾਂ ਦਾ ਸੁਮੇਲ ਹੈ ਜਜ਼ਬੇ ਦੇ ਨਾਲ। ਐਸਾ ਨਹੀਂ ਹਾਲ ਦੀ ਘੜੀ, ਪਰ ਟੀਮ ਵਧੀਆ ਖੇਲ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਜੀ ਤਾਂ ਕੈਨੇਡਾ ਦਾ ਗੋਲਕੀਪਰ ਹੈ ਮਿਲਨ ਬੋਰਜ਼ਨ। ਜੀ ਅਸਲ 'ਚ ਕੀ ਹੈ ਕਿ ਉਹ ਜਦੋਂ ਗੋਲਕੀਪਿੰਗ ਕਰ ਰਿਹਾ ਸੀਗਾ ਤਾਂ ਹੂੰ, ਕੁਝ ਜਿਹੜੇ ਹੈਗੇ ਸੀਗੇ ਕ੍ਰੋਏਸ਼ੀਆ ਦੇ ਸਮਰਥਕ, ਹਾਂਜੀ ਉਹਨਾਂ ਵੱਲੋਂ ਇੱਕ ਬੈਨਰ ਵਿਖਾਇਆ ਗਿਆ, ਇੱਕ ਹੈ ਕਿ ਜਾਂ ਵਧੇਰੇ ਆ ਪਤਾ ਨਹੀਂ, ਹੂੰ ਪਰ ਉਹਦੇ ਤੇ ਟਰੈਕਟਰ ਬਣਿਆ ਹੋਇਆ ਸੀਗਾ ਤੇ ਇੱਕ ਨਾਰਾ ਲਿਖਿਆ ਸੀਗਾ, ਸਲੋਗਨ, ਜਿਹਦੇ ਤੇ ਬੋਰਜ਼ਨ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ। ਜੀ ਤਾਂ ਇਸ ਮਾਮਲੇ ਦੀ ਹੁਣ ਜਾਂਚ ਪੜਤਾਲ ਹੋ ਰਹੀ ਹੈ ਕਿ ਉਹ ਕੌਣ ਲੋਕ ਸਨ ਤੇ ਹੋ ਸਕਦਾ ਹੈ ਕਿ ਉਹਨਾਂ ਤੇ ਜੁਰਮਾਨਾ ਲੱਗ ਜਾਵੇ, ਹੂੰ ਕੋਈ ਹੋਰ ਕਾਰਵਾਈ ਹੋ ਜਾਵੇ। ਜੀ ਇਹਦਾ ਪਿਛੋਕੜ ਕੀ ਹੈ? ਹੁਣ ਤੁਸੀਂ ਕਹੋਗੇ ਟਰੈਕਟਰ ਕਿਹੜਾ ਮਾੜਾ ਹੈ ਯਾਰ, ਹੂੰ ਜੇ ਲਾ ਦਿੱਤਾ ਤਾਂ। ਹੂੰ ਸਾਡੇ ਤਾਂ ਇੱਥੇ 5 ਵਾਲੇ ਨੋਟ ਤੇ ਵੀ ਅਸੀਂ ਨਿੱਕੇ ਹੁੰਦੇ ਟਰੈਕਟਰ ਦੀ ਫੋਟੋ ਦੇਖਦੇ ਹੁੰਦੇ ਸੀਗੇ। ਹੂੰ ਤਾਂ ਅਸਲ 'ਚ ਕੀ ਹੈ ਕਿ ਇਹਦਾ ਟਕਰਾਅ ਦਾ ਜਿਹੜਾ ਕਾਰਨ ਹੈ ਉਹ ਹੈ ਕਿ 1990 ਦੇ ਵਿੱਚ ਯੂਗੋਸਲਾਵੀਆ ਜਿਹੜਾ ਹੈ ਨਾ ਉਹ ਟੁੱਟ ਗਿਆ ਸੀਗਾ। ਤਕਰੀਬਨ ਉਧਰੋਂ ਰੂਸ ਟੁੱਟ ਰਿਹਾ, ਉਧਰੋਂ ਯੂਗੋਸਲਾਵੀਆ ਟੁੱਟ ਰਿਹਾ, ਉਹ ਇੱਕ ਐਰਾ ਹੀ ਐਸਾ ਸੀਗਾ। ਜੀ ਤਾਂ ਉੱਥੇ ਜਿਹੜੇ ਮਤਲਬ ਕਿ ਜਿਹੜੇ ਸਰਬਿਆਈ ਲੋਕ ਸੀਗੇ, ਹੂੰ ਤਾਂ ਉਹ ਜਿਹੜੇ ਸਰਬੀਆ, ਹੁਣ ਜਿਹਨੂੰ ਆਪਾਂ ਕੰਟਰੀ ਕਹਿ ਦਿੰਦੇ ਆ, ਉਹ ਸਰਬੀਆਈ ਲੋਕ ਸੀਗੇ ਜਿਹੜੇ, ਉਹ ਫਿਰ ਟਰੈਕਟਰਾਂ ਤੇ ਭੱਜੇ ਸਨ ਉਸ ਵੇਲੇ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀਗਾ। ਤਾਂ ਉਹ ਜਿਹੜਾ ਟਰੈਕਟਰ ਹੈ ਸ਼ਾਇਦ ਉਹਨੂੰ ਚਿੜਾ ਕੇ ਕੁਝ ਲਿਖ ਕੇ, ਮਤਲਬ ਕਿ ਇੱਕ ਨਫ਼ਰਤੀ ਭਾਵ ਨਾਲ ਪੇਸ਼ ਕੀਤਾ ਗਿਆ। ਸੋ ਇਸ ਕਰਕੇ ਇਹ ਕਾਫੀ ਮੁੱਦਾ ਬਣ ਗਿਆ, ਕਿਉਂਕਿ ਸਾਡੇ ਇੰਡੀਆ 'ਚ ਤੇ ਸਾਨੂੰ ਇਹ ਲੱਗਦਾ ਕਿ ਛੋਟੀ ਮੋਟੀ ਗੱਲ ਹੈ, ਕਿਹੜੀ ਵੱਡੀ ਗੱਲ ਹੈ, ਤੇ ਸਾਡੇ ਆਮ ਹੀ ਚੱਲਦਾ ਰਹਿੰਦਾ ਇੱਥੇ ਪ੍ਰੋਗਰਾਮ। ਹੂੰ ਪਰ ਵਰਲਡ ਕੱਪ ਵਰਗੇ ਮੰਚ ਤੇ ਇਦਾਂ ਦੀਆਂ ਚੀਜ਼ਾਂ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਸੋ ਇਸ ਕਰਕੇ ਜਾਂਚ ਪੜਤਾਲ ਖੁੱਲੀ ਹੈ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਧੰਨਵਾਦ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਕੀ ਅਹਿਮ ਖਬਰਾਂ ਤੇ ਖਾਸ ਜਾਣਕਾਰੀਆਂ ਦਿੱਤੀਆਂ ਨੇ ਤੇ ਕਈ ਟਿੱਪਣੀਆਂ ਵੀ ਕੀਤੀਆਂ ਨੇ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਦੀ ਕਸ਼ਮੀਰ ਫਾਈਲਸ ਫਿਲਮ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਹੈ, ਉਹਨੂੰ ਲੈ ਕੇ ਚਰਚਾ ਕਰਾਂਗੇ। ਦਿੱਲੀ ਪੰਜਾਬ ਦੇ ਵਿੱਚ ਇੱਕ ਫਰਜ਼ੀ ਵੀਜ਼ਾ ਗਰੋਹ ਦਾ ਪਰਦਾਫਾਸ਼ ਹੋਇਆ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਫੈਲਿਆ ਹੋਇਆ ਸੀਗਾ। ਗਰੋਹ ਤਾਂ ਕਾਫੀ ਵੱਡਾ ਦੱਸਿਆ ਗਿਆ, ਪਰ ਇਹਦੇ 8 ਮੁਲਜ਼ਮ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਨੇ। ਓਪੀ ਸੋਨੀ ਤੋਂ ਵਿਜੀਲੈਂਸ ਨੇ ਪੁੱਛ ਪੜਤਾਲ ਕੀਤੀ ਹੈ। ਇਹਨਾਂ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ, ਪਰ ਬ੍ਰੇਕ ਤੋਂ ਬਾਅਦ। ਜਿਹੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅੱਗੇ ਵਧਣ ਤੋਂ ਪਹਿਲਾਂ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ। ਉਹ ਜਾਣਕਾਰੀ ਹੈ ਕਿ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਜਿਹੜੇ ਦੀਵਾਨ ਟੋਡਰਮਲ ਹਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਚੱਲ ਰਹੇ ਨੇ, ਉਹਨਾਂ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਦੇ ਨਾਲ Facebook ਪੇਜ ਤੇ ਵੀ ਹੋ ਰਿਹਾ। ਤੁਸੀਂ ਉੱਥੇ ਜਾ ਕੇ ਇਹ ਸਮਾਗਮ ਜਿਹੜੇ ਨੇ ਗੁਰਮਤਿ ਸਮਾਗਮ ਇਹ ਦੇਖ ਸਕਦੇ ਹੋ। ਤੇ ਆਪਾਂ ਖਬਰਾਂ ਦੇ ਵੱਲ ਵਧਦੇ ਹਾਂ। ਦੀ ਕਸ਼ਮੀਰ ਫਾਈਲਸ ਇਜ਼ਰਾਈਲੀ ਫਿਲਮਸਾਜ਼ ਨਾਦਵ ਲੈਪਿਡ ਨੇ ਇਸ ਫਿਲਮ ਤੇ ਟਿੱਪਣੀਆਂ ਕੀਤੀਆਂ ਸਨ। ਉਹ ਨਾਵਿਦ ਲੈਪਿਡ ਕੌਣ ਆ? ਉਹ ਇਜ਼ਰਾਈਲੀ ਨਿਰਦੇਸ਼ਕ ਹੈ ਤੇ IFFI ਦੇ ਕੌਮਾਂਤਰੀ ਜਿਊਰੀ ਦਾ ਚੇਅਰਮੈਨ ਰਿਹਾ। ਉਹਨੇ ਆਪਣੀਆਂ ਟਿੱਪਣੀਆਂ ਕੀਤੀਆਂ ਸਨ। ਉਹਨੇ ਕਿਹਾ ਸੀਗਾ ਕਿ ਉਹਨਾਂ ਨੂੰ ਫਿਲਮ ਦੇ ਰੂਪ ਦੇ ਵਿੱਚ ਪੇਸ਼ ਕੀਤਾ ਪ੍ਰਾਪੇਗੰਡਾ ਪਛਾਣਨਾ ਆਉਂਦਾ ਹੈ। ਲੈਪਿਡ ਨੇ ਦੀ ਕਸ਼ਮੀਰ ਫਾਈਲਜ਼ ਨੂੰ ਕੂੜ ਪ੍ਰਚਾਰ ਤੇ ਬੇਤੁਕੀ ਫਿਲਮ ਕਰਾਰ ਦਿੱਤਾ ਸੀ। ਲੈਪਿਡ ਨੇ ਕਿਹਾ ਸੀਗਾ ਕਿ ਮਾੜੀਆਂ ਫਿਲਮਾਂ ਬਣਾਉਣਾ ਕੋਈ ਅਪਰਾਧ ਨਹੀਂ ਹੈ, ਪਰ ਵਿਵੇਕ ਅਗਨੀਹੋਤਰੀ ਵੱਲੋਂ ਨਿਰਦੇਸ਼ਿਤ ਫਿਲਮ ਕੱਚੀ, ਹਿੰਸਕ ਤੇ ਭਟਕਾਉਣ ਵਾਲੀ ਹੈ। ਸੋ ਇਸ ਗੱਲ ਤੋਂ ਹੈਰਾਨੀ ਹੈ ਕਿ ਜਿਹੜੀਆਂ ਚੀਜ਼ਾਂ ਦਾ ਪਤਾ ਇਜ਼ਰਾਈਲ ਬੈਠੇ ਲੋਕਾਂ ਨੂੰ ਲੱਗ ਸਕਦਾ ਹੈ ਤੇ ਬੇਸ਼ੱਕ ਉਹ ਫਿਲਮ ਇੰਡਸਟਰੀ ਦੇ ਨਾਲ ਜੁੜੇ ਵੀ ਹੋਏ ਨੇ, ਪਰ ਉਹਨਾਂ ਚੀਜ਼ਾਂ ਦਾ ਪਤਾ ਭਾਰਤ ਦੇ ਵਿੱਚ ਬੈਠੇ ਬਹੁਤ ਘੱਟ ਲੋਕਾਂ ਨੂੰ ਲੱਗਦਾ ਤੇ ਜਿਨ੍ਹਾਂ ਨੂੰ ਲੱਗਦਾ ਹੈ, ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਇੱਥੇ ਬਥੇਰੇ ਸਰਕਾਰ ਦੇ ਭਗਤ ਨੇ, ਅਨੁਪਮ ਖੇਰ ਦੇ ਰੂਪ ਦੇ ਵਿੱਚ, ਕੰਗਣਾ ਰਣੌਤ ਦੇ ਰੂਪ ਦੇ ਵਿੱਚ, ਅਜੇ ਦੇਵਗਨ ਦੇ ਰੂਪ ਦੇ ਵਿੱਚ, ਅਕਸ਼ੇ ਕੁਮਾਰ ਦੇ, ਜਿਹੜੇ ਦਰਬਾਰ ਦੇ ਚੱਪਲ ਚੱਟ ਕਹਿ ਸਕਦੇ ਹਾਂ ਆਪਾਂ, ਬਹੁਤ ਤਕੜੇ ਨੇ। ਤੇ ਇਹਨਾਂ ਲੋਕਾਂ ਨੇ ਲੋਕਾਂ ਦੀ ਬੁਨਿਆਦ ਵੀ ਖੋਈ ਆ। ਹੁਣ ਪ੍ਰੋਟੈਸਟ ਕਰਨਾ, ਭਾਵੇਂ ਤੁਸੀਂ ਸੱਤਾ ਦੇ ਵਿੱਚ ਆ, ਭਾਵੇਂ ਤੁਸੀਂ ਕਿਸੇ ਪਾਰਟੀ ਨੂੰ ਸਪੋਰਟ ਕਰਦੇ ਆ, ਧਰਨਾ ਦੇਣਾ, ਪ੍ਰੋਟੈਸਟ ਕਰਨਾ ਹਰ ਇੱਕ ਦਾ ਹੱਕ ਹੈ। ਇਹ ਅਸੀਂ ਹੱਕ ਖੋ ਨਹੀਂ ਸਕਦੇ। ਭਾਵੇਂ ਤੁਹਾਡੀ ਪਾਰਟੀ ਜਿਹਨੂੰ ਵੀ ਤੁਸੀਂ ਸਪੋਰਟ ਕਰਦੇ, ਭਾਵੇਂ ਤੁਹਾਡੀ ਵਿਚਾਰਧਾਰਾ ਦੀ ਸਰਕਾਰ ਆ ਗਈ, ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ। ਪਰ ਇਹ ਉਹ ਮਾਨਸਿਕ ਤੌਰ ਤੇ ਦਿਵਾਲੀਏ ਲੋਕ ਆ ਜਿਨ੍ਹਾਂ ਨੇ ਧਰਨਾ ਦੇਣ ਨੂੰ ਵੀ ਗੁਨਾਹ ਦੱਸਿਆ ਵਾ। ਇਹਨਾਂ ਨੂੰ ਲੱਗਦਾ ਕਿ ਧਰਨਾ ਦੇ ਕੇ ਮੋਦੀ ਸਰਕਾਰ ਦੀ ਬੇਇੱਜ਼ਤੀ ਹੋਈ ਆ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਧਰਨਾ ਦੇਣ ਦੇ ਲਈ 80% ਪੰਜਾਬੀ, ਤਕਰੀਬਨ 90% ਪੰਜਾਬੀ ਇਹਨਾਂ ਹੱਕ ਹਕੂਕਾਂ ਨੂੰ, ਜਿਹੜੇ ਕਿ ਅੱਜ ਵੀ ਉਹਨਾਂ ਨੂੰ ਪੂਰੇ ਨਹੀਂ ਮਿਲੇ, ਉਹਨਾਂ ਨੂੰ ਲੈਣ ਦੇ ਲਈ ਕੁਰਬਾਨੀਆਂ ਕਰ ਗਏ। ਤੇ ਜਾ ਕੇ ਪੜ੍ਹਨ ਜਦੋਂ 1960 ਦੇ ਵਿੱਚ ਦੇਸ਼ ਨੂੰ ਲੋੜ ਪਈ ਸੀ ਸੋਨੇ ਦੀ, 8 ਕਰੋੜ ਦਾ ਸੋਨਾ ਇਕੱਲੇ ਪੰਜਾਬ ਨੇ ਦਿੱਤਾ ਸੀ। ਤੇ ਬਾਕੀ ਦਾ ਜਿਹੜਾ ਸੋਨਾ ਸੀ ਉਹ ਸਾਰੇ ਭਾਰਤ ਚੋਂ ਇਕੱਠਾ ਹੋਇਆ ਸੀ ਉਹਨਾਂ ਤੇ ਉਹਦੇ ਬਰਾਬਰ ਦਾ, ਉਸ ਤੋਂ ਥੋੜ੍ਹਾ ਬਹੁਤ ਘੱਟ ਹੋਣਾ, ਉਹਦੇ ਬਰਾਬਰ ਦਾ ਸੋਨਾ ਇਕੱਲੇ ਪੰਜਾਬ ਨੇ ਦਿੱਤਾ ਸੀ। ਗੱਲ ਕੀ ਸੀ ਕਿ ਇਹਨਾਂ ਕੋਲੇ ਲੜਨ ਨੂੰ ਪੈਸਾ ਨਹੀਂ ਸੀ ਜਦੋਂ ਚੀਨ ਨੇ ਹਮਲਾ ਕੀਤਾ। ਇਹ ਚੀਜ਼ਾਂ ਸੱਚ ਨੇ, ਗੂਗਲ ਤੇ ਅੱਜ ਵੀ ਤੁਹਾਨੂੰ ਮਿਲ ਜਾਣਗੀਆਂ। ਤੇ ਉਸ ਤੋਂ ਬਾਅਦ ਹਰੀ ਕ੍ਰਾਂਤੀ ਲਿਆ ਕੇ ਫਿਰ ਇਹਨਾਂ ਨੇ ਸਾਡੇ ਹੀ ਪਾਣੀ, ਸਾਡੀ ਜ਼ਮੀਨ ਹੀ ਗੰਦਲੀ ਕਰਤੀ। ਖੈਰ, ਇਹ ਲੰਮੀਆਂ ਚੀਜ਼ਾਂ ਨੇ, ਪਰ ਹੁਣ ਇਹ ਬੜਾ ਤੜਫੇ ਨੇ ਸਰਕਾਰ ਦੇ ਜਿਹੜੇ ਭਗਤ ਨੇ ਕਸ਼ਮੀਰ ਫਾਈਲਜ਼ ਨੂੰ ਲੈ ਕੇ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਮਾਰਚ ਦੇ ਮਹੀਨੇ, ਅਪ੍ਰੈਲ ਦੇ ਵਿੱਚ ਸ਼ੁਰੂ ਦੇ ਵਿੱਚ ਜਦੋਂ ਇਹ ਫਿਲਮ ਆਈ ਸੀ ਤਾਂ ਪੰਜਾਬੀ ਰੇਡੀਓ ਯੂਐਸਏ ਤੇ ਇਸ ਬਾਬਤ ਇੱਕ ਰਿਪੋਰਟ ਵੀ ਅਸੀਂ ਪਾਈ ਸੀਗੀ। ਹੁਣ ਵੀ ਤੁਹਾਨੂੰ ਉਹ ਪੰਜਾਬੀ ਰੇਡੀਓ ਯੂਐਸਏ ਦੇ Facebook ਜਾਂ YouTube ਚੈਨਲ ਤੇ ਮਿਲ ਜਾਣੀ ਹੈ, ਪ੍ਰੋਪੇਗੰਡਾ ਨੂੰ ਲੈ ਕੇ। ਗੱਲ ਕਰਦੇ ਹਾਂ ਜਾਲੀ ਫਰਜ਼ੀ ਵੀਜ਼ਾ ਗਰੋਹ ਦਾ ਪਰਦਾਫਾਸ਼ ਦੀ। ਫਰਜ਼ੀ ਵੀਜ਼ਾ ਰੈਕਟ ਦਾ ਪਰਦਾਫਾਸ਼ ਕਰਦਿਆਂ ਦਿੱਲੀ ਪੁਲਿਸ ਨੇ ਨਵੀਂ ਦਿੱਲੀ ਦੇ ਕਨਾਟ ਪਲੇਸ ਇਲਾਕੇ ਤੋਂ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਵਿਸ਼ੇਸ਼ ਪੁਲਿਸ ਕਮਿਸ਼ਨਰ ਅਪਰਾਧ ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਕਨਾਟ ਪਲੇਸ ਅਤੇ ਹੋਰਨਾਂ ਖੇਤਰਾਂ ਦੇ ਵਿੱਚ ਗਰੋਹ ਦੇ ਸਰਗਰਮ ਹੋਣ ਦੀ ਸੂਚਨਾ ਮਿਲੀ ਸੀ ਤੇ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਸੀ। ਉਸ ਤੋਂ ਬਾਅਦ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ 10-12 ਸਾਲਾਂ ਤੋਂ ਇਹ ਲੋਕ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਦਿਵਾਉਣ ਦਾ ਧੰਦਾ ਕਰ ਰਹੇ ਸਨ ਅਤੇ ਜਾਲੀ ਦਸਤਾਵੇਜ਼ ਤਿਆਰ ਕਰਨ ਦੇ ਵਿੱਚ ਇਹਨਾਂ ਨੂੰ ਮਹਾਰਤ ਹਾਸਲ ਸੀਗੀ। ਇਹਨਾਂ ਦਾ ਸ਼ਿਕਾਰ ਹੋਣ ਵਾਲੇ ਜ਼ਿਆਦਾਤਰ ਨੌਜਵਾਨ ਬੇਰੁਜ਼ਗਾਰ ਸਨ ਅਤੇ ਰੁਜ਼ਗਾਰ ਦੇ ਲਈ ਵਿਦੇਸ਼ ਜਾਣਾ ਚਾਹੁੰਦੇ ਸਨ। ਅਜਿਹੇ ਉਮੀਦਵਾਰਾਂ ਕੋਲ ਵੀਜ਼ਾ ਪ੍ਰਾਪਤ ਕਰਨ ਦੇ ਲਈ ਜਾਇਜ਼ ਦਸਤਾਵੇਜ਼ ਨਹੀਂ ਸੀ ਹੁੰਦੇ ਤੇ ਉਹ ਅਜਿਹੇ ਵਿਅਕਤੀਆਂ ਰਾਹੀਂ ਜਾਲੀ ਦਸਤਾਵੇਜ਼ ਤਿਆਰ ਕਰਵਾਉਂਦੇ ਸਨ। ਇਹ ਮੁਲਜ਼ਮ ਤੋਂ ਮੋਟੀ ਰਕਮ ਵਸੂਲਦੇ ਸਨ ਤੇ ਮੁਲਜ਼ਮਾਂ ਦੀ ਜਿਹੜੀ ਪਛਾਣ ਆ ਉਹ ਵੀ ਹੋ ਗਈ ਹੈ ਤੇ ਇਹਨਾਂ ਦਾ ਜਿਹੜਾ ਇਹ ਗਰੋਹ ਹੈ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਤੇ ਗੁਜਰਾਤ ਦੇ ਕਈ ਇਲਾਕਿਆਂ ਦੇ ਵਿੱਚ ਦਿੱਲੀ ਦੇ ਨਾਲ-ਨਾਲ ਫੈਲਿਆ ਹੋਇਆ ਸੀ। ਇਸ ਗਰੋਹ ਦੇ ਕਈ ਮੈਂਬਰ ਅਪਰਾਧਿਕ ਪਿਛੋਕੜ ਵਾਲੇ ਆ ਤੇ ਰਾਜ ਇਸ ਗਰੋਹ ਦਾ ਸਰਗਣਾ ਦੱਸਿਆ ਗਿਆ। 2003 ਦੇ ਵਿੱਚ ਦਿੱਲੀ ਆਉਣ ਤੋਂ ਪਹਿਲਾਂ ਉਸਨੇ ਪੰਜਾਬ ਦੇ ਵਿੱਚ ਇੱਕ ਚੋਣ ਵੀ ਲੜੀ ਸੀ। ਗੱਲ ਕਰਦੇ ਹਾਂ ਓਪੀ ਸੋਨੀ ਦੀ। ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਨੇ
ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਤੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਕਾਂਗਰਸੀ ਆਗੂ ਅੰਮ੍ਰਿਤਸਰ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਦਫ਼ਤਰ ਦੇ ਵਿੱਚ ਪੇਸ਼ ਹੋਏ। ਉਹਨਾਂ ਤੋਂ 2 ਤੋਂ ਵੱਧ ਘੰਟੇ ਤੱਕ ਪੁੱਛ ਪੜਤਾਲ ਕੀਤੀ ਗਈ। ਵਿਜੀਲੈਂਸ ਕੋਲੇ ਪੇਸ਼ ਹੋਣ ਤੋਂ ਬਾਅਦ ਓਪੀ ਸੋਨੀ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਜਾਇਦਾਦ ਆਮਦਨ ਦੇ ਸਰੋਤਾਂ ਦੇ ਮੁਤਾਬਕ ਹੈ। ਹਰ 5 ਸਾਲ ਬਾਅਦ ਚੋਣ ਲੜਨ ਵੇਲੇ ਉਹ ਆਪਣੀ ਜਾਇਦਾਦ ਦੇ ਵੇਰਵੇ ਚੋਣ ਕਮਿਸ਼ਨ ਨੂੰ ਭੇਜਦੇ ਨੇ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੇ ਨਾਲ ਕੋਈ ਵਧੀਕੀ ਹੋਈ ਤਾਂ ਉਹ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਉਹਨਾਂ ਨੇ ਇਹ ਵੀ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਜਾਇਦਾਦ ਦੇ ਵੇਰਵੇ ਮੰਗੇ ਨੇ। ਉਹਨਾਂ ਨੂੰ ਕੁਝ ਪਰਫਾਰਮੇ ਦਿੱਤੇ ਗਏ ਨੇ, ਜਿਨ੍ਹਾਂ ਦੇ ਵਿੱਚ ਜਾਇਦਾਦ ਸੰਬੰਧੀ ਵੇਰਵੇ ਭਰ ਕੇ ਦੇਣ ਦੇ ਲਈ ਆਖਿਆ ਗਿਆ। ਖੈਰ, ਇਹ ਤਾਂ ਤੁਸੀਂ ਜਦੋਂ ਇਹ ਆਪਦੇ ਨੋਮੀਨੇਸ਼ਨਸ ਦਾਖਲ ਕਰਦੇ ਨੇ, ਨਾਮਜ਼ਦਗੀ ਪੱਤਰ ਭਰਦੇ ਨੇ, ਤਾਂ ਉਦੋਂ ਤੁਸੀਂ ਦੇਖ ਸਕਦੇ ਹੋ ਕਿ ਚਰਚਾ ਬੜੀ ਹੋਈ ਸੀ ਪੰਜਾਬ ਦੇ ਵਿੱਚ ਕਿ 5 ਸਾਲ ਪਹਿਲਾਂ ਜਿਸ ਮੰਤਰੀ ਦੀ, ਜਿਹੜਾ ਕਿ ਵਿੱਤ ਮੰਤਰੀ ਸੀ ਪੰਜਾਬ ਸਰਕਾਰ ਦੇ ਵਿੱਚ, ਕੈਪਟਨ ਸਰਕਾਰ ਦੇ ਵਿੱਚ, ਮਨਪ੍ਰੀਤ ਬਾਦਲ, ਉਹਦੀ ਜਾਇਦਾਦ ਕੁੱਲ 36 ਕਰੋੜ ਦੀ ਸੀ ਜਦੋਂ 2017 ਦਾ ਉਹਨਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਪਰ ਜਦੋਂ 2022 ਦਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਤਾਂ ਤਕਰੀਬਨ 65-66 ਕਰੋੜ 5 ਸਾਲਾਂ ਦੇ ਵਿੱਚ ਦੁੱਗਣੀ, ਜਦ ਕਿ ਪੰਜਾਬ ਸਿਰ ਕਰਜ਼ਾ, ਪੰਜਾਬ ਦੇ ਵਿੱਚ ਬੇਰੁਜ਼ਗਾਰੀ, ਪੰਜਾਬ ਦੇ ਰੇਤੇ ਦੀ ਲੁੱਟ, ਪੰਜਾਬ ਦੇ ਵਿੱਚ ਨਸ਼ਾ, ਇਹਨਾਂ ਸਭ ਕਰਕੇ ਜੋ ਮੌਤਾਂ ਹੋ ਰਹੀਆਂ ਸੀ, ਜੋ ਪੰਜਾਬ ਦਾ ਨੁਕਸਾਨ ਹੋ ਰਿਹਾ ਸੀ, ਉਹ ਵੀ ਦੁੱਗਣਾ ਹੀ ਹੋ ਗਿਆ ਤਕਰੀਬਨ, ਕਹਿ ਸਕਦੇ ਹਾਂ। ਪਰ ਦੂਜੇ ਪਾਸੇ ਮੰਤਰੀਆਂ ਦੀਆਂ ਜਾਇਦਾਦਾਂ ਦੁੱਗਣੀਆਂ ਹੋਈਆਂ। ਇਸ ਫਰਕ ਦਾ ਪਤਾ ਨਹੀਂ ਲੱਗਿਆ ਹਾਲੇ ਤੱਕ 70-75 ਸਾਲਾਂ ਦੇ ਵਿੱਚ ਵੀ ਇਹ ਪਾੜਾ ਕਿੱਥੇ ਹੈ। ਲੋਕਾਂ ਦੇ ਪੁੱਤ ਬੇਰੁਜ਼ਗਾਰ ਸਲਫਾਸਾਂ ਖਾਈ ਜਾਂਦੇ ਆ, ਵਿਦੇਸ਼ਾਂ 'ਚ ਜਾਈ ਜਾਂਦੇ ਆ, ਚੰਗੇ ਮਾੜੇ ਮੌਸਮਾਂ ਦੇ ਵਿੱਚ, ਠੰਡਾਂ ਦੇ ਵਿੱਚ, ਗਰਮੀਆਂ ਦੇ ਵਿੱਚ ਕੰਮ ਕਰਨੇ ਪੈ ਰਹੇ ਆ। ਪਰ ਇਹ ਮੰਤਰੀ ਇੱਥੇ ਬੈਠੇ ਜਿਹੜੇ ਹੱਥ ਵੀ ਨਹੀਂ ਹਿਲਾਉਂਦੇ, ਸਿਰਫ ਇੱਕ ਚੁਣਿਆ ਹੋਇਆ ਇਹਨਾਂ ਦੇ ਮੋਹਰ ਲੱਗੀ ਹੈ ਕਿ ਇਹ ਫਲਾਨਾ ਐਮਐਲਏ ਹੈ ਤੇ ਫਲਾਨਾ ਐਮਪੀ ਹੈ। ਇਹਨਾਂ ਦੇ ਘਰੇ ਬੈਠਿਆਂ ਦੀਆਂ ਜਾਇਦਾਦਾਂ ਦੁੱਗਣੀਆਂ ਹੋਈ ਜਾਂਦੀਆਂ। ਸੋ ਪਤਾ ਨਹੀਂ ਗਿੱਦੜ ਸਿੰਘੀ ਲੋਕਾਂ ਕੋਲੋਂ ਗਵਾਚ ਗਈ ਜਾਂ ਇਹਨਾਂ ਨੇ ਲੋਕਾਂ ਨੂੰ ਹਲੇ ਦਿੱਤੀ ਨਹੀਂ ਜਿਹੜੀ ਆਮਦਨ ਦੁੱਗਣੀ ਕਰਦੀ। ਖੈਰ, ਮੋਦੀ ਸਾਹਿਬ ਵੀ ਕਹਿੰਦੇ ਹੁੰਦੇ ਸੀ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ, ਪਰ ਉਹੀ ਸਰਕਾਰ ਕਹਿੰਦੀ ਤੁਰੇ ਫਿਰੋ ਆਪਦਾ ਜਿੱਥੇ ਮਰਜ਼ੀ 3000 ਕਰੋੜ ਰੁਪਈਆ ਅਸੀਂ ਆਰਡੀਐਫ, ਰੂਰਲ ਡਿਵੈਲਪਮੈਂਟ ਫੰਡ ਦਾ ਨਹੀਂ ਦੇਣਾ। ਅਗਲੇ ਮੁੱਕਰ ਗਏ ਆ। ਤੁਸੀਂ ਪੰਜਾਬ 'ਚ ਆਇਆਂ ਦੀ ਕਰੀ ਚਲੋ ਆਓ ਭਗਤ ਜਿੰਨੀ ਮਰਜ਼ੀ, ਜਦੋਂ ਦੁਬਾਰੇ ਫੇਰ ਆਉਣਗੇ ਫੇਰ ਵਿਛਾ ਦਿਓ ਲਾਲ ਗਲੀਚੇ ਉਹਨਾਂ ਨੂੰ ਤਾਂ ਕਿ ਤੁਰਨਾ ਸੌਖਾ ਹੋ ਜੇ। ਖੈਰ, ਇੱਥੇ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ ਆਪਾਂ। ਖਬਰ ਤੇ ਨਜ਼ਰ ਨੂੰ ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਅਮਰੀਕਾ ਦੇ ਨਾਲ ਵਿਸ਼ਵ ਭਰ ਦੀਆਂ ਅਹਿਮ ਜਾਣਕਾਰੀਆਂ ਜਾਣਨ ਦੇ ਲਈ ਸੁਣਿਓ ਪ੍ਰੋਗਰਾਮ ਅਪਡੇਟ ਅਮਰੀਕਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।